ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ ਪਿਛਲੇ 3 ਦਹਾਕਿਆਂ ਤੋਂ 1992 ਤੋਂ ਲੈ ਕੇ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ ਵਿਸਲਾ ਫੈਮਿਲੀ ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 25 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਸੁਰੱਖਿਆ ਫੋਰਸ ਤੋਂ ਤੇ ਪੰਜਾਬ ਦੇ ਵਿੱਚ ਵਾਪਰਨ ਵਾਲੇ ਸੜਕ ਹਾਦਸਿਆਂ ਤੋਂ। ਕਹਿੰਦੇ ਸੁਰੱਖਿਆ ਫੋਰਸ ਹੁਣ ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਹੋਣ ਵਾਲੀਆਂ 4000 ਮੌਤਾਂ ਨੂੰ ਰੋਕੇਗੀ ਜੀ। ਪ੍ਰਵੀਨ ਜੀ, ਅੱਜ 26 ਜਨਵਰੀ ਹੈ ਤੇ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਕੇ ਮੰਤਰੀ ਸਾਹਿਬਾਨਾਂ ਨੇ ਝੰਡੇ ਲਹਿਰਾਉਣੇ ਨੇ ਜੀ। ਤੇ ਅਮਨ ਅਰੋੜੇ ਨੂੰ ਵੀ ਚਲੋ ਉਹਦੇ ਲਈ ਮਨਜ਼ੂਰੀ ਮਿਲ ਗਈ ਹੈ, ਇੱਕ ਤਰ੍ਹਾਂ ਨਾਲ ਛੂਟ ਮਿਲ ਗਈ ਹੈ। ਤੇ ਮੁੱਖ ਮੰਤਰੀ ਸਾਹਿਬ ਨੇ ਅੱਜ ਜਿੱਥੇ ਝੰਡਾ ਲਹਿਰਾਉਣਾ ਉਹਦੇ ਨਾਲ ਹੀ ਉੱਥੇ ਵੱਡੇ ਐਲਾਨ ਵੀ ਕਰਨੇ, ਜਿਹਦੀ ਚਰਚਾ ਆਪਾਂ ਪਿਛਲੇ ਕੁਝ ਦਿਨਾਂ ਤੋਂ ਕਰਦੇ ਵੀ ਆਏ ਹਾਂ। ਚਾਹੇ ਉਹ ਅਲਟਰਾਸਾਊਂਡ ਨੂੰ ਲੈ ਕੇ, ਐਕਸਰੇ ਨੂੰ ਲੈ ਕੇ ਹੋਵੇ, ਚਾਹੇ ਉਹ ਮੁਫਤ ਦਵਾਈਆਂ ਦੀ ਗੱਲ ਹੋਵੇ ਕਿ ਅੱਜ ਤੋਂ ਕਹਿੰਦੇ ਜੀ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ 532 ਤਰ੍ਹਾਂ ਦੀਆਂ ਦਵਾਈਆਂ ਮੁਫਤ ਮਿਲਣ ਲੱਗ ਜਾਣਗੀਆਂ, ਜਿਨ੍ਹਾਂ ਦੀ ਗਿਣਤੀ ਪਹਿਲਾਂ 270-78 ਦੇ ਕਰੀਬ ਸੀ। ਸੋ ਹੁਣ ਕਹਿੰਦੇ ਜੀ ਉਹ ਅੱਜ ਤੋਂ ਮੁਫਤ ਮਿਲਣ ਲੱਗੀਆਂ। ਇਹੀ ਨਹੀਂ, ਉਹ ਕਹਿੰਦੇ ਕਿ ਪ੍ਰਾਈਵੇਟ ਇੰਸਟੀਚਿਊਟ, ਪ੍ਰਾਈਵੇਟ ਕੇਂਦਰ ਜਾਂ ਪ੍ਰਾਈਵੇਟ ਥਾਵਾਂ ਦੇ ਉੱਤੇ ਜਿਹੜੇ ਅਲਟਰਾਸਾਊਂਡ ਤੇ ਸਿਟੀ ਸਕੈਨ ਵਗੈਰਾ ਹੁੰਦੇ ਨੇ, ਐਕਸਰੇ ਵਗੈਰਾ ਹੁੰਦੇ ਨੇ, ਉਹਦੀ ਪਰਚੀ ਤੁਸੀਂ ਸਰਕਾਰੀ ਹਸਪਤਾਲ 'ਚ ਕਟਾਓ। ਜੋ ਸਰਕਾਰੀ ਰੇਟ ਹੈ 120 ਰੁਪਏ, 200 ਰੁਪਏ, 250 ਰੁਪਏ ਹੈ ਨਾ, ਉੱਥੋਂ ਕਟਾਓ ਤੇ ਉੱਥੋਂ ਤੁਹਾਨੂੰ ਇੱਕ ਕੋਡ ਮਿਲੂਗਾ। ਤੁਸੀਂ ਜਾ ਕੇ ਪ੍ਰਾਈਵੇਟ ਅਦਾਰੇ 'ਚ ਜਾ ਕੇ ਟੈਸਟ ਕਰਾ ਸਕਦੇ ਹੋ, ਉੱਥੇ ਵਾਧੂ ਚਾਰਜ ਨਹੀਂ ਲੱਗਣਗੇ। ਸੋ ਏਦਾਂ ਦੀਆਂ ਕੁਝ ਯੋਜਨਾਵਾਂ ਅੱਜ ਐਲਾਨੀਆਂ ਜਾਣੀਆਂ ਨੇ ਜੀ। ਉਹਦੇ ਵਿੱਚ ਫਰਿਸ਼ਤੇ ਯੋਜਨਾ ਕਿ ਜੇਕਰ ਤੁਹਾਨੂੰ ਕੋਈ ਸੜਕ ਹਾਦਸਾ ਦਿਖਦਾ ਹੈ ਜਾਂ ਕੋਈ ਸੜਕ ਹਾਦਸਾ ਵਾਪਰ ਜਾਂਦਾ ਹੈ ਤੇ ਤੁਸੀਂ ਉਸ ਵਿਅਕਤੀ ਨੂੰ ਨੇੜਲੇ ਹਸਪਤਾਲ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਸਨਮਾਨ ਵਜੋਂ, ਮਾਣ ਵਜੋਂ 2000 ਰੁਪਇਆ ਮਿਲੇਗਾ, ਪਰ ਤੁਹਾਤੋਂ ਪੁੱਛਗਿੱਛ ਕੋਈ ਨਹੀਂ ਹੋਏਗੀ। ਤੁਰੰਤ ਇਲਾਜ ਸ਼ੁਰੂ ਹੋਏਗਾ, ਬਾਅਦ ਚੋਂ ਡਾਕੂਮੈਂਟੇਸ਼ਨ ਹੋਏਗੀ। ਇਹ ਦਾਅਵਾ ਸਰਕਾਰ ਕਰ ਰਹੀ ਹੈ, ਪਰ ਕੀ ਪੁਲਿਸ ਦਾ ਵਤੀਰਾ ਇਸ ਮਾਮਲੇ 'ਚ ਬਦਲੂਗਾ? ਇਹ ਵੱਖਰਾ ਪਹਿਲੂ ਹੈ ਜੀ। ਬਿਲਕੁਲ। ਪੁਲਿਸ ਜਿਵੇਂ ਹੁਣ ਤੱਕ ਤੰਗ ਕਰਦੀ ਆਈ ਹੈ, ਕਿੰਨੀ ਵਾਰ ਇਹ ਗੱਲਾਂ ਕੇਂਦਰ ਨੇ ਵੀ ਕਹਿ ਲਈਆਂ ਕਿ ਹਸਪਤਾਲ ਪਹੁੰਚਾਉਣ ਵਾਲੇ ਬੰਦੇ ਨੂੰ ਪੁੱਛਗਿੱਛ ਨਹੀਂ ਹੋਊਗੀ, ਪਰ ਉਸੇ ਨੂੰ ਘੜੀਸੀ ਫਿਰਦੇ ਰਹਿੰਦੇ ਨੇ। ਸੋ ਇਸ ਲਈ ਉਸ ਚੀਜ਼ ਤੋਂ ਡਰਦੇ ਲੋਕ ਕਈ ਨਹੀਂ ਕਰਦੇ। ਪਰ ਹੁਣ ਪੰਜਾਬ ਸਰਕਾਰ ਨੇ ਅੱਜ ਤੋਂ ਇਹ ਤੈਅ ਕੀਤਾ ਕਿ ਜਿਹੜੀ ਫਰਿਸ਼ਤੇ ਯੋਜਨਾ, ਉਹਦੇ ਤਹਿਤ ਜਿਹੜਾ ਮੁਫਤ ਇਲਾਜ ਹੈ ਉਹ ਮਰੀਜ਼ ਨੂੰ ਮਿਲੇਗਾ। ਜਿੰਨੇ ਵੀ ਹਸਪਤਾਲ ਮਤਲਬ ਐਫੀਲੇਟਡ, ਇੱਕ ਤਰ੍ਹਾਂ ਨਾਲ ਉਹਨਾਂ ਨੂੰ ਬਾਹਰ ਲਿਖ ਕੇ ਰੱਖਣਾ ਪਏਗਾ ਕਿ ਇੱਥੇ ਫਰਿਸ਼ਤੇ ਯੋਜਨਾ ਦੇ ਤਹਿਤ ਇਲਾਜ ਹੋ ਸਕਦਾ ਹੈ ਨਾ ਜੀ। ਸੋ ਇਸ ਲਈ ਉੱਥੇ ਮਰੀਜ਼ ਤੁਰੰਤ ਜਦੋਂ ਲੈ ਕੇ ਜਾਓਗੇ ਤਾਂ ਤੁਸੀਂ ਕਹਿੰਦੇ ਕਿ ਉੱਥੇ ਆਪਣੇ ਆਪ ਹੀ ਸਾਰਾ ਸਟਰਕਚਰ, ਆਪਣੇ ਆਪ ਹੀ ਟੈਸਟ, ਆਪਣੇ ਆਪ ਸਾਰਾ। ਜੇਕਰ ਉਹਨਾਂ ਕੋਲ ਲੱਗੇ ਕਿ ਇਸ ਮਰੀਜ਼ ਨੂੰ ਸੰਭਾਲਣ ਲਈ ਨਹੀਂ ਹੈਗਾ ਤਾਂ ਦੂਸਰੇ ਹਸਪਤਾਲ ਰੈਫਰ ਕਰਨਗੇ ਤੇ ਉੱਥੇ ਆਪ ਭੇਜਣਗੇ ਤੇ ਉੱਥੇ ਵੀ ਇਲਾਜ ਮੁਫਤ ਹੋਏਗਾ। ਉਹਦਾ ਇਲਾਜ ਕਹਿੰਦੇ ਉਸ ਸਮੇਂ ਤੱਕ ਮੁਫਤ ਹੋਏਗਾ ਜਦੋਂ ਤੱਕ ਬੰਦਾ ਤੰਦਰੁਸਤ ਹੋ ਕੇ ਉਸਨੂੰ ਘਰੇ ਨਹੀਂ ਭੇਜ ਦਿੱਤਾ ਜਾਂਦਾ, ਮਤਲਬ ਕਿ ਐਨ ਠੀਕ ਨਹੀਂ ਹੋ ਜਾਂਦਾ। ਔਰ ਇਹ ਸਾਰਾ ਕਾਰਵਾਈ ਉੱਥੇ ਰਜਿਸਟਰ ਕਰਨ ਤੋਂ ਬਾਅਦ ਉਹਨਾਂ ਨੇ ਖੁਦ ਹੀ ਸਰਕਾਰ ਨੂੰ ਭੇਜਣੀ ਆ ਉਹਨਾਂ ਦੇ ਪੋਰਟਲ ਦੇ ਉੱਤੇ, ਤੇ ਪੋਰਟਲ ਦੇ ਰਾਹੀਂ ਉਹਨਾਂ ਨੂੰ ਮਨਜ਼ੂਰੀ ਮਿਲ ਕੇ ਬਾਅਦ ਚੋਂ ਪੈਸੇ ਆਉਂਦੇ ਰਹਿਣੇ ਆ। ਇਹ ਦਾਅਵਾ ਕੀਤਾ ਜਾ ਰਿਹਾ ਕਿ ਏਦਾਂ ਦਾ ਇੰਨਾ ਈਜ਼ੀ ਪ੍ਰੋਸੈਸ ਹੋਊਗਾ। ਦੱਸਣ ਲਈ ਅੱਜ ਬਹੁਤ ਈਜ਼ੀ ਲੱਗਦਾ, ਜੇਕਰ ਇੰਪਲੀਮੈਂਟ ਹੋ ਜਾਵੇ ਤਾਂ ਬਹੁਤ ਲੋਕਾਂ ਦੀ ਜਾਨ ਬਚ ਵੀ ਸਕਦੀ ਹੈ। ਹੁਣ ਜਿਹੜੇ ਫਰਿਸ਼ਤਾ ਯੋਜਨਾ ਆਪਾਂ ਸੜਕ ਹਾਦਸਿਆਂ ਦੇ ਮਾਮਲੇ 'ਚ ਗੱਲ ਕਰ ਰਹੇ ਹਾਂ, ਉਸੇ ਮਾਮਲਿਆਂ ਨੂੰ ਰੋਕਣ ਦੇ ਲਈ ਕਹਿੰਦੇ ਇੱਕ ਨਵੀਂ ਸੜਕ ਸੁਰੱਖਿਆ ਫੋਰਸ ਮਾਨ ਸਾਹਿਬ ਕਹਿੰਦੇ ਅਸੀਂ ਲੈ ਕੇ ਆ ਰਹੇ ਹਾਂ, ਜਿਹਦਾ ਹਵਾਲਾ ਕੁਝ ਦਿਨ ਪਹਿਲਾਂ ਆਪਾਂ ਦਿੱਤਾ ਸੀ ਕਿ ਉਹਨਾਂ ਦੀ ਵਰਦੀ ਵੱਖਰੀ ਹੋਊਗੀ, ਉਹਨਾਂ ਦੀ ਪਹਿਚਾਣ ਵੱਖਰੀ ਹੋਊਗੀ, ਉਹਨਾਂ ਦੀ ਗੱਡੀ ਦੇ ਵਿੱਚ ਸਾਰੇ ਸਾਧਨ ਵੱਖਰੇ ਹੋਣਗੇ। ਪੰਜਾਬ ਦੇ ਹਰ 30 ਕਿਲੋਮੀਟਰ ਤੇ ਇੱਕ ਗੱਡੀ ਤੈਨਾਤ ਹੋਊਗੀ। 30 ਕਿਲੋਮੀਟਰ ਦਾ ਦਾਇਰਾ ਉਹਨਾਂ ਦੇ ਲਈ ਹੋਊਗਾ ਕਿ ਕੋਈ ਵੀ ਨੈਸ਼ਨਲ ਹਾਈਵੇ ਤੇ, ਸਟੇਟ ਹਾਈਵੇ ਤੇ ਹਾਦਸਾ ਵਾਪਰੇ ਤੇ ਉਹ ਤੁਰੰਤ ਮਤਲਬ 10-15 ਮਿੰਟਾਂ ਦੇ ਵਿੱਚ ਉੱਥੇ ਪਹੁੰਚ ਸਕਣ। ਤੇ ਉਹਦੇ ਅੰਦਰ ਕਹਿੰਦੇ ਜੀ ਉਹਨਾਂ ਦੀ ਗੱਡੀ ਦੇ ਅੰਦਰ ਬਕਾਇਦਾ ਤੌਰ ਦੇ ਉੱਤੇ ਫਸਟ ਏਡ ਕਿੱਟ, ਬਕਾਇਦਾ ਤੌਰ ਤੇ ਅਜਿਹੀ ਡਰੈਸ ਡਰਾਈਵਰ ਦੀ ਤਾਂ ਕਿ ਉਹ ਦੂਰੋਂ ਪਤਾ ਲੱਗ ਸਕੇ ਕਿ ਇਹ ਉਹ ਗੱਡੀ ਹੈ ਜੀ। ਸੋ ਉਹ ਸਾਰੀਆਂ ਚੀਜ਼ਾਂ ਹੋਣਗੀਆਂ ਕਹਿੰਦੇ। ਇਹ ਤੋਂ ਇਲਾਵਾ ਮੈਡੀਕਲ ਕਿੱਟ ਹੋਊਗੀ, ਵੈਬ ਕੈਮਰੇ ਨਾਲ ਉਹ ਮਤਲਬ ਜੁੜੀ ਹੋਊਗੀ, ਵਾਈਫਾਈ ਦੀ ਸਹੂਲਤ ਹੋਊਗੀ।
ਸਾਰੇ ਪ੍ਰਬੰਧ ਹੋਣਗੇ ਤੇ ਇਹਦੇ 1239 ਕਹਿੰਦੇ ਇਹਦੇ ਲਈ ਵਿਸ਼ੇਸ਼ ਕਰਮੀ ਤਾਇਨਾਤ ਕੀਤੇ ਜਾ ਰਹੇ ਨੇ ਜੀ 144 ਦੇ ਕਰੀਬ ਪੰਜਾਬ ਦੇ ਵਿੱਚ ਗੱਡੀਆਂ ਕਹਿੰਦੇ ਅੱਜ ਮੁੱਖ ਮੰਤਰੀ ਸਾਹਿਬ ਨੇ ਲਾਂਚ ਕਰਦੀਆਂ ਨੇ ਕਿ ਅਸੀਂ ਇਹ ਸੜਕ ਸੁਰੱਖਿਆ ਫੋਰਸ। ਜਦੋਂ ਸੜਕ ਸੁਰੱਖਿਆ ਫੋਰਸ ਦਾ ਹਵਾਲਾ ਆਉਂਦਾ ਤਾਂ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਕਿ ਦੇਖੀਏ ਪੰਜਾਬ ਦੇ ਵਿੱਚ ਸਥਿਤੀ ਕੀ ਆ ਸੜਕ ਹਾਦਸਿਆਂ ਦੀ। ਪ੍ਰਵੀਨ ਜੀ, 3 ਤਰ੍ਹਾਂ ਦੇ ਸੜਕ ਹਾਦਸੇ ਹੁੰਦੇ ਨੇ। ਇੱਕ ਸੜਕ ਹਾਦਸਾ ਹੁੰਦਾ ਕਿ ਨਾਰਮਲ ਕਿਸੇ ਆਪਸ ਚ ਕੋਈ ਟਕਰਾ ਗਿਆ ਖੜੀ ਚੀਜ਼ ਚ, ਆਪਸ ਚ ਆਮੋ ਸਾਹਮਣੇ, ਤੇ ਅਗਲਾ ਕਹਿੰਦਾ ਕੁਛ ਨਹੀਂ ਹੋਇਆ, ਬਚਾਅ ਹੋ ਗਿਆ, ਵੀ ਗੱਡੀ ਨੂੰ ਮਾੜਾ ਮੋਟਾ ਕੋਈ ਲੱਗਿਆ, ਠੀਕ ਹੈ, ਲੰਘ ਜਾਓ। ਦੂਸਰੇ ਸੜਕ ਹਾਦਸੇ ਹੁੰਦੇ ਨੇ ਕਿ ਬੰਦੇ ਜ਼ਖਮੀ ਹੋ ਜਾਂਦੇ ਨੇ, ਸੱਟ ਫੇਟ ਲੱਗਦੀ ਹੈ ਜੀ, ਉਹਦਾ ਲੋਕਲ ਪ੍ਰਾਈਵੇਟ ਹਸਪਤਾਲ, ਸਰਕਾਰੀ ਹਸਪਤਾਲ, ਕਿਸੇ ਦੁਕਾਨ ਵਾਲੇ ਡਾਕਟਰ ਵਾਲੇ ਤੋਂ ਇਲਾਜ ਕਰਾ ਲਿਆ ਜਾਂਦਾ ਤੇ ਦੋਵਾਂ ਧਿਰਾਂ ਦੇ ਵਿੱਚ ਆਪਣੇ ਪੱਧਰ ਤੇ ਹੀ ਸਮਝੌਤਾ ਹੋ ਜਾਂਦਾ, ਜਾਂ 4 ਬੰਦੇ ਵਿੱਚ ਪੈ ਜਾਣ, ਪੰਚਾਇਤ ਵਿੱਚ ਪੈ ਜਾਵੇ, ਥਾਣੇ ਵਾਲੇ ਪੈ ਜਾਣ, ਕੋਈ ਪੈ ਜਾਣ, ਲਿਖਤੀ ਕਾਗਜ਼ ਪੱਤਰੀ ਤੋਂ ਬਿਨਾਂ ਜਿਹੜਾ ਸਮਝੌਤਾ ਹੋ ਜਾਂਦਾ। ਦੂਸਰੇ ਹਾਦਸੇ ਉਹ ਹੁੰਦੇ ਨੇ। ਤੀਸਰੇ ਹਾਦਸੇ ਨੇ ਜਿਨ੍ਹਾਂ ਦੇ ਵਿੱਚ ਕਿਸੇ ਦੀ ਜਾਨ ਚਲੀ ਜਾਂਦੀ ਹੈ, ਜ਼ਿਆਦਾ ਜ਼ਖਮੀ ਹੋ ਜਾਂਦਾ, ਜਾਂ ਕੋਈ ਧਿਰ ਜ਼ਿਆਦਾ ਗਰਮ ਠੰਡੀ ਹੁੰਦੀ ਹੈ, ਚਾਹੇ ਹਾਦਸਾ ਘੱਟੇ ਵਾਪਰੇ, ਅਗਲਾ ਕਹਿੰਦਾ ਮੈਂ ਤਾਂ ਪਰਚਾ ਹੀ ਕਰਾਊਂਗਾ। ਪਰ ਜਿਹੜਾ ਰਿਕਾਰਡ 'ਚ ਚੜ੍ਹਦਾ, ਅੰਕੜਿਆਂ ਨੂੰ ਇਹ ਅੰਕੜਿਆਂ 'ਚ ਸ਼ਾਮਲ ਕਰਦੇ ਆ, ਜਿਹੜੇ ਰਿਸਰਚ ਕਰਨ ਵਾਲੇ ਸੈਂਟਰ ਨੇ ਜਾਂ ਉਹ ਨੇ, ਉਹ ਉਹਨਾਂ ਅੰਕੜਿਆਂ ਨੂੰ ਗਿਣਦੇ ਨੇ। ਜਿਹੜੇ ਏਦਾਂ ਮਾਮਲੇ ਨਿਬੜ ਜਾਂਦੇ ਉਹਨਾਂ ਨੂੰ ਉਹ 'ਚ ਨਹੀਂ ਗਿਣਿਆ ਜਾਂਦਾ। ਤੇ ਜਿਹੜੇ ਮਾਮਲੇ ਰਿਕਾਰਡ 'ਚ ਚੜ੍ਹਦੇ ਨੇ ਪ੍ਰਵੀਨ ਜੀ, ਉਹਨਾਂ ਦੇ ਹਵਾਲੇ ਨਾਲੇ ਪੰਜਾਬ 'ਚ ਹਰ ਸਾਲ ਔਸਤਨ 2500 ਦੇ ਕਰੀਬ ਗੰਭੀਰ ਜ਼ਖਮੀਆਂ ਦੇ ਮਾਮਲੇ ਨੇ। ਠੀਕ ਹੈ। ਤੇ 4000 ਤੋਂ ਵੱਧ ਮੌਤ ਦੇ ਮਾਮਲੇ ਨੇ ਸੜਕ ਹਾਦਸਿਆਂ ਵਿੱਚ ਹਰ ਸਾਲ ਔਸਤਨ ਜੀ। ਤੇ ਪੰਜਾਬ ਦੇ ਅੰਦਰ ਔਸਤਨ ਹਰ ਸਾਲ ਇਹ ਜਿਹੇ ਰਿਕਾਰਡ 'ਚ ਚੜ੍ਹਨ ਵਾਲੇ 6000 ਤੋਂ ਵੱਧ ਸੜਕ ਹਾਦਸੇ ਨੇ। ਠੀਕ ਹੈ। ਸੋ 6000 ਤੋਂ ਵੱਧ ਸੜਕ ਹਾਦਸੇ ਹਰ ਸਾਲ ਹੁੰਦੇ ਨੇ। 4000 ਦੇ ਔਸਤਨ ਮੌਤਾਂ ਹੋ ਜਾਂਦੀਆਂ ਨੇ ਇਹਨਾਂ ਹਾਦਸਿਆਂ ਦੇ ਵਿੱਚ। ਸੋ ਇਹ ਸਾਰਿਆਂ ਨੂੰ ਰੋਕਣ ਦੇ ਲਈ ਕਹਿੰਦੇ ਜੀ ਹੁਣ ਅਸੀਂ ਇਹ ਸੜਕ ਸੁਰੱਖਿਆ ਫੋਰਸ ਲੈ ਕੇ ਆਏ ਹਾਂ। ਮੈਂ ਦੇਖ ਰਿਹਾ ਸੀਗਾ ਕਿ ਪੰਜਾਬ 'ਚ ਜਦੋਂ ਇਹ ਮਾਮਲਾ ਆਉਂਦਾ ਤਾਂ ਮੈਂ ਤਾਜ਼ਾ ਬੁਲੇਟਿਨ ਦੇਖਣ ਦੀ ਕੋਸ਼ਿਸ਼ ਕੀਤੀ ਕਿ ਹੁਣ ਕੀ ਆ। ਪੁਲਿਸ ਦੀ ਜਿਹੜੀ ਤਾਜ਼ਾ ਰਿਪੋਰਟ ਹੈ ਪ੍ਰਵੀਨ ਜੀ, ਉਹ ਦਮ ਭਰਦੀ ਹੈ ਕਿ ਇਹ ਜਨਵਰੀ ਮਹੀਨੇ 'ਚ ਆਪਾਂ 25 ਤਰੀਕ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਇਹ ਅੰਕੜੇ 24 ਜਨਵਰੀ ਤੱਕ ਦੇ ਨੇ, ਜਨਵਰੀ ਮਹੀਨੇ ਦੀ ਜਨਵਰੀ ਮਹੀਨੇ ਦੀ 24 ਜਨਵਰੀ ਤੱਕ ਪੰਜਾਬ 'ਚ 152 ਲੋਕਾਂ ਦੀ ਸੜਕ ਹਾਦਸਿਆਂ 'ਚ ਮੌਤ ਹੋ ਚੁੱਕੀ ਹੈ। ਮਤਲਬ 24 ਦਿਨਾਂ 'ਚ ਜੀ। ਤੇ ਇਹ ਇੱਕ ਤਰ੍ਹਾਂ ਨਾਲ ਇਹਨਾਂ ਦਿਨਾਂ ਦੇ ਵਿੱਚ ਹਾਦਸੇ ਥੋੜੇ ਜਿਹੇ ਬਾਕੀਆਂ ਨਾਲੋਂ ਇਜ਼ਾਫਾ ਵੀ ਵੱਧ ਹੁੰਦਾ ਪ੍ਰਵੀਨ ਜੀ, ਕਿਉਂਕਿ ਧੁੰਦ ਦੇ ਦਿਨ ਹੁੰਦੇ ਨੇ, ਕੋਹਰੇ ਦੇ ਦਿਨ ਹੁੰਦੇ ਨੇ, ਠੰਡ ਖਾਸੀ ਪੈ ਰਹੀ ਹੁੰਦੀ ਆ, ਉਹਦੇ ਕਾਰਨ ਵੀ ਹਾਦਸੇ ਵੱਧ ਵਾਪਰਦੇ ਨੇ। ਦੂਸਰਾ, ਜਿਹੜੇ ਮਾਮਲਿਆਂ 'ਚ FIR ਵੱਧ ਹੁੰਦੀਆਂ ਨੇ, ਕੁਛ ਹੁੰਦੀਆਂ ਨੇ ਉਹ ਗਰਮੀਆਂ ਵਾਲੇ ਦਿਨਾਂ 'ਚ ਵੱਧ ਹੁੰਦੀਆਂ, ਉਹਨਾਂ ਦੇ ਨਾਲ ਤਲਖੀ, ਬੰਦੇ ਦਾ BP ਵੈਸੇ ਹੀ ਵਧਿਆ ਹੁੰਦਾ, ਖੂਨ ਦਾ ਸਰਕਲ ਵੱਧ ਵਧਿਆ ਹੁੰਦਾ, ਛੋਟੀ ਜਿਹੀ ਗੱਲ ਨੂੰ ਵੀ ਵੱਡੀ ਬਣ ਜਾਂਦੀ ਆ, ਉਹਨਾਂ ਦਿਨਾਂ 'ਚ FIR ਵੀ ਬਹੁਤ ਵੱਧ ਹੁੰਦੀਆਂ ਨੇ। ਸੋ ਇਸ ਲਈ ਦੋ ਪਹਿਲੂ ਨੇ। ਪੁਲਿਸ ਬੁਲੇਟਿਨ ਦੇ ਹਿਸਾਬ ਨਾਲ 2023 ਦੀ ਜੇਕਰ ਮੈਂ ਗੱਲ ਕਰਾਂ ਤਾਂ 2023 ਦੇ ਵਿੱਚ 3435 ਲੋਕਾਂ ਦੀ ਮੌਤ ਹੋਈ। ਜੀ 2023 ਚ 3435, ਜਦੋਂ ਮੈਂ 2019 ਚ ਦੇਖਦਾ ਤਾਂ 4525 ਲੋਕਾਂ ਦੀ ਮੌਤ ਹੋਈ ਆ। ਜੀ 6300 ਤੋਂ ਵੱਧ ਸੜਕ ਹਾਦਸੇ ਨੇ 2019 ਦੇ ਵਿੱਚ ਤੇ 4500 ਤੋਂ ਵੱਧ ਮੌਤਾਂ ਨੇ। ਇਸੇ ਤਰ੍ਹਾਂ 2020 ਦੇ ਵਿੱਚ 5200 ਤੋਂ ਵੱਧ ਸੜਕ ਹਾਦਸੇ ਨੇ ਔਰ 3898, ਲਗਭਗ 3900 ਮੌਤਾਂ ਹੋਈਆਂ ਨੇ। 2021 ਦੇ ਵਿੱਚ 5871 ਸੜਕ ਹਾਦਸੇ ਨੇ ਪੰਜਾਬ ਦੇ ਅੰਦਰ ਤੇ 4590 4600 ਦੇ ਕਰੀਬ ਮੌਤਾਂ ਹੋਈਆਂ ਨੇ। 2022 ਦੇ ਵਿੱਚ 6000 ਦੇ ਕਰੀਬ ਸੜਕ ਹਾਦਸੇ ਨੇ, 4568 ਮੌਤਾਂ ਹੋਈਆਂ ਨੇ। ਸੋ ਇਸ ਲਈ ਔਸਤ ਲਗਭਗ 4000 ਮੌਤ ਹਰ ਸਾਲ ਜਿਹੜੀ ਰਿਕਾਰਡ ਹੈ, ਜਿਹੜੇ ਰਿਕਾਰਡ ਸੜਕ ਹਾਦਸੇ ਨੇ ਔਸਤਨ 6000 ਪੰਜਾਬ 'ਚ ਹਰ ਸਾਲ ਵਾਪਰਦੇ ਨੇ। ਤੇ ਕਿਸ ਕਦਰ ਸਾਡੀਆਂ ਸੜਕਾਂ ਲਹੂ ਪੀਣੀਆਂ ਨੇ ਉਹਦਾ ਅੰਦਾਜ਼ਾ ਇਸੇ ਗੱਲ ਤੋਂ ਲਾ ਲਓ ਕਿ ਪੰਜਾਬ ਦੇ ਜਨਵਰੀ ਮਹੀਨੇ ਦੇ 24 ਦਿਨਾਂ 'ਚ 152 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋ ਇਸ ਲਈ ਜੇਕਰ ਪੰਜਾਬ ਪੁਲਿਸ ਦਾ ਰਵੱਈਆ ਬਦਲ ਜਾਵੇ ਜਾਂ ਦੇਸ਼ ਦੀ ਪੁਲਿਸ ਦਾ ਰਵੱਈਆ ਬਦਲ ਜਾਵੇ ਤਾਂ ਲੋਕ ਮਦਦ ਕਰਨ ਲਈ ਤਿਆਰ ਰਹਿੰਦੇ ਨੇ। ਉਹਦੇ ਨਾਲ ਕਿੰਨੇ ਲੋਕਾਂ ਦੀ ਜਾਨ ਬਚ ਸਕਦੀ ਆ। ਆਹ ਫਰਿਸ਼ਤੇ ਯੋਜਨਾ ਇੱਕ ਹੁਲਾਰਾ ਦੇਣ ਲਈ ਹੈ, ਫਿਰ ਜੇਕਰ ਇਹ ਅਮਲੀ ਰੂਪ 'ਚ ਲਾਗੂ ਹੋ ਜਾਵੇ। ਸੋ ਹਸਪਤਾਲਾਂ ਦੀ ਭੂਮਿਕਾ ਵੀ ਅਹਿਮ ਹੋਊਗੀ। ਦੱਸਣ ਲਈ, ਇਹ ਲਿਖਣ ਲਈ, ਐਲਾਨ ਕਰਨ ਲਈ ਬਹੁਤ ਚੰਗਾ ਲੱਗਦਾ ਕਿ ਪ੍ਰਾਈਵੇਟ ਹਸਪਤਾਲ ਵੀ ਇਲਾਜ ਮੁਫਤ ਕਰਨਗੇ ਜੀ, ਉਹਨਾਂ ਨੂੰ ਸਰਕਾਰ ਵੱਲੋਂ ਆ ਜਾਣਾ। ਕੱਲ ਨੂੰ ਰੋਲਾ ਕਿੱਥੇ ਪੈਣਾ ਪ੍ਰਵੀਨ ਜੀ? ਬੰਦੇ ਨੇ ਕਹਿਣਾ ਮੇਰੇ ਤਾਂ ਦਵਾਈ ਲਾ ਕੇ ਪੱਟੀ ਕੀਤੀ ਸੀ ਤੇ ਉਹਨਾਂ ਨੇ ਕਹਿਣਾ ਅਸੀਂ ਤਾਂ ਆਪਰੇਸ਼ਨ ਕੀਤਾ ਸੀ, ਪਲੇਟਾਂ ਪਈਆਂ ਜੀ ਇਹਦੇ। ਕੱਲ ਨੂੰ ਬਿੱਲ ਇਹੋ ਜਿਹੇ ਜਾਣੇ। ਬਿਲਕੁਲ। ਅੱਜ ਕੱਲ ਬੰਦਾ ਇਲਾਜ ਕਰਾਉਣ ਜਾਂਦਾ ਤੇ ਉਹਨੂੰ ਪੁੱਛਦੇ ਤੇਰਾ ਬੀਮਾ, ਉਹ ਕਹਿੰਦਾ ਹਾਂਜੀ 4 ਲੱਖ ਤੱਕ ਦਾ ਹੋਇਆ। ਫਿਰ ਉਹਨੂੰ ਪਤਾ ਇਹ ਲੱਗਦਾ ਜਦੋਂ ਬਾਹਰ ਆਉਂਦਾ ਕਿ ਤੇਰਾ ਖਰਚਾ ਹੋ ਗਿਆ 5 ਲੱਖ, ਲੱਖ ਤੂੰ ਦੇ ਦੇ, 4 ਲੱਖ ਅਸੀਂ ਆਪੇ ਲੈ ਲੈਣਾ।
ਸੋ ਕੀ ਉਹ ਉਹਨਾਂ ਦੀ ਲੋੜ ਹੁੰਦੀ ਹੈ ਜਾਂ ਨਹੀਂ ਹੁੰਦੀ, ਇਹ ਧੋਖੇ ਧੜੀਆਂ ਨੇ ਜਿਹੜੀਆਂ ਇਹ ਫਿਰ ਚੀਜ਼ਾਂ ਦੇ ਉੱਤੇ ਸਵਾਲ ਖੜੇ ਕਰ ਦਿੰਦੀਆਂ। ਯੋਜਨਾਵਾਂ ਫੇਲ ਹੋਣ ਦੇ ਕਾਰਨ ਇਹ ਵੀ ਰਹੇ ਨੇ। ਤੇ ਪ੍ਰਸ਼ਾਸਨ ਦਾ, ਅਧਿਕਾਰੀਆਂ ਦਾ, ਡਾਕਟਰਾਂ ਦਾ, ਜਿੱਦਾਂ ਹੀ ਮਰੀਜ਼ ਲੈ ਕੇ ਜਾਂਦੇ ਨੇ, ਲਹੂ ਦੇਖ ਕੇ ਜਦੋਂ ਕਹਿੰਦੇ ਨੇ ਅੱਛਾ ਇਹਨੂੰ ਤਾਂ ਚੰਡੀਗੜ੍ਹ ਲੈ ਜਾਓ, ਇਹਨੂੰ ਤਾਂ ਪੀਜੀ ਲੈ, ਇਲਾਜ ਕਰਨ ਲਈ ਉਹ ਤਿਆਰ ਨਹੀਂ ਹੁੰਦੇ, ਜਾਂ ਫਿਰ ਇਹ ਤਾਂ ਪੁਲਿਸ ਕੇਸ ਹੈ ਜੀ, ਪਹਿਲਾਂ ਪੁਲਿਸ ਆਊਗੀ ਫਿਰ ਹੱਥ ਪਾਵਾਂਗੇ। ਸੋ ਇਸ ਚੀਜ਼ ਦੇ ਵਿੱਚ ਕੀ ਮੁੱਖ ਮੰਤਰੀ ਸਾਹਿਬ ਇਸ ਨੂੰ ਐਲਾਨ ਤੋਂ ਅੱਗੇ ਇੰਪਲੀਮੈਂਟ ਕਰਨ ਚ ਕਾਮਯਾਬ ਹੋਣਗੇ? ਉਹਨਾਂ ਦਾ ਸਿਹਤ ਮਹਿਕਮਾ ਤੇ ਪੰਜਾਬ ਦਾ ਪੁਲਿਸ ਮਹਿਕਮਾ, ਇਹ ਦੋਏ ਮਹਿਕਮਿਆਂ ਦਾ ਤਾਲਮੇਲ ਤੇ ਆਮ ਲੋਕਾਂ ਦੀ ਖੱਜਲ ਖੁਆਰੀ ਰੁਕ ਜਾਵੇ, ਉਹਦੇ ਨਾਲ ਆ 4000 ਵਾਲਾ ਮੌਤ ਦਾ ਅੰਕੜਾ ਮੈਂ ਕਹਿੰਦਾ ਘਟ ਸਕਦਾ ਔਰ ਘਟਣਾ ਚਾਹੀਦਾ। ਸੋ ਇਹ ਯੋਜਨਾ ਪਹਿਲੇ ਪੜਾਅ ਦੇ ਵਿੱਚ ਸਹੀ ਲੱਗ ਰਹੀ ਹੈ, ਪਰ ਇਹ ਵੀ ਪਤਾ ਲੱਗ ਰਿਹਾ ਕਿ ਫਿਲਹਾਲ ਬੇਸ਼ੱਕ 1200 ਮਤਲਬ 39 ਕਰਮੀ ਕਹਿੰਦੇ ਜੀ ਸੜਕ ਸੁਰੱਖਿਆ ਫੋਰਸ ਤੇ ਤਾਇਨਾਤ ਕਰਨੇ, ਜਿਹੜੇ 144 ਗੱਡੀਆਂ, ਪਰ ਉਹ ਜ਼ਿਆਦਾਤਰ ਅਜੇ ਟ੍ਰੈਫਿਕ ਪੁਲਿਸ ਵੀ ਕੱਢਣੇ ਆ। ਸੋ ਇਹਦੇ ਨਾਲ ਟ੍ਰੈਫਿਕ ਸਿਸਟਮ ਦਾ ਨਾ ਕਿਤੇ ਕੋਈ ਗੜਬੜ ਹੋ ਜਾਵੇ, ਇਹ ਵੀ ਫਿਕਰਮੰਦੀ ਖੜੀ ਹੈ। ਜਾਂ ਕਹਿੰਦੇ ਨੇ ਪੰਜਾਬ ਸਰਕਾਰ ਵਾਲੇ ਕਿ ਅਸੀਂ ਹੋਰ ਭਰਤੀ ਕਰਾਂਗੇ, ਨਵਿਆਂ ਨੂੰ ਮੌਕਾ ਦੇਵਾਂਗੇ, ਉਹ ਕਦੋਂ ਤੱਕ ਹੋਏਗਾ ਇਹ ਦੇਖਣ ਵਾਲੀ ਗੱਲ ਆ। ਅੱਜ 26 ਜਨਵਰੀ ਨੂੰ ਖਾਸੇ ਐਲਾਨ ਹੋਣੇ ਨੇ, ਜਿਨ੍ਹਾਂ ਦਾ ਜ਼ਿਕਰ ਆਪਾਂ ਪਹਿਲਾਂ ਵੀ ਕਰਦੇ ਰਹੇ ਹਾਂ, ਤੇ ਅੱਜ ਸੜਕ ਹਵਾਲੇ ਨਾਲ ਇਹ ਅੰਕੜੇ ਗੌਰ ਫਰਮਾਉਂਦੇ ਸੀ, ਇਸ ਲਈ ਇਹਦੇ ਪਰ ਗੱਲ ਹੋਣੀ ਜ਼ਰੂਰੀ ਜੀ। ਬਿਲਕੁਲ। ਤੇ ਸ਼ਰਮਾ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਸੰਦੀਪ ਪਾਠਕ ਦੀ। ਸੰਦੀਪ ਪਾਠਕ ਨੂੰ ਕਹਿੰਦੇ ਸਮਝੌਤਾ ਤੋੜਨ ਵਾਲੇ ਮਾਮਲੇ ਤੇ ਕਿਉਂ ਲੈਣਾ ਪਿਆ ਯੂ ਟਰਨ ਜੀ? ਪ੍ਰਵੀਨ ਜੀ, ਯੂ ਟਰਨ ਲੈਣ ਚ ਤਾਂ ਮਾਹਰ ਹੈ ਪਾਰਟੀ। ਇਹਨਾਂ ਤੋਂ ਵੱਧ ਯੂ ਟਰਨ ਲੈਣਾ ਕਿਹਨੂੰ ਆਉਂਦਾ ਜੀ? ਇੰਨਾ ਯੂ ਟਰਨ ਨਹੀਂ ਲੈਂਦੇ ਨੇ, ਕੋਈ ਨਹੀਂ ਲੈਂਦਾ। ਅਸਲ ਚ ਆਪਾਂ ਕੱਲ ਇਹ ਗੱਲ ਕਰਕੇ ਹਟੇ ਹਾਂ ਪ੍ਰਵੀਨ ਜੀ ਕਿ ਆ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਸਾਡਾ ਤਾਂ ਗੱਠਜੋੜ ਖਤਮ ਹੈ, ਬਈ ਭੁੱਲ ਜਾਓ ਗੱਠਜੋੜ, ਅਸੀਂ ਤਾਂ 13 ਤੇ ਕੱਲਿਆਂ ਲੜਾਂਗੇ, ਮੈਨੂੰ ਝੰਡੀ ਮਿਲ ਗਈ ਹੈ, ਤਿਆਰੀ ਹੋ ਗਈ ਹੈ, ਗੱਲ ਹੋ ਗਈ ਹੈ, ਅਗਲੀ ਇੰਡੀਆ ਗੱਠਜੋੜ ਬੈਠਕ ਦੇ ਵਿੱਚ ਤਜਵੀਜ਼ ਰੱਖ ਦਿੱਤੀ ਜਾਣੀ ਹੈ। ਤੇ ਕੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਗੱਲ ਦਿੱਲੀ ਤੋਂ ਬਾਗੀ ਹੋ ਕੇ ਕਹਿਤੀ? ਤਾਂ ਬਿਨਾਂ ਪੁੱਛੇ ਛਿੱਕ ਨਹੀਂ ਮਾਰਦੇ। ਤੇ ਫਿਰ ਇਹ ਕਿਵੇਂ ਹੈ? ਪਰ ਸੰਦੀਪ ਪਾਠਕ ਨੂੰ ਯੂ ਟਰਨ ਲੈ ਕੇ ਕਿਉਂ ਕਹਿਣਾ ਪਿਆ ਕਿ ਇਹ ਫੈਸਲਾ ਕੋਈ ਇੱਕ ਵਿਅਕਤੀ ਨਹੀਂ ਲੈ ਸਕਦਾ, ਇੱਕ ਧਿਰ ਨਹੀਂ ਲੈ ਸਕਦਾ, ਤਾਂ ਹਾਈ ਕਮਾਂਡ ਲਊਗੀ? ਕਹਿੰਦੇ ਜੀ ਮੁੱਖ ਮੰਤਰੀ ਕੱਲਿਆਂ ਚੋਣ ਲੜਨ ਦੇ ਫੈਸਲੇ ਦੇ ਉੱਤੇ ਬਕਾਇਦਾ ਤੌਰ ਤੇ ਹਾਈ ਕਮਾਂਡ ਦੀ ਸਥਿਤੀ ਜਦੋਂ ਹਾਸੋਹੀਣੀ ਬਣ ਗਈ, ਜਾਂ ਕਹਿੰਦੇ ਕਿ ਦੁਵਿਧਾ ਬਣ ਗਈ, ਜਾਂ ਚੰਡੀਗੜ੍ਹ ਵਾਲਾ ਮਾਮਲਾ ਅਸਲ ਦੇ ਵਿੱਚ ਇਹਦੇ ਸਾਰੇ ਪਿੱਛੇ ਆਪਾਂ ਕੱਲ ਹੀ ਗੱਲ ਕਰਕੇ ਹਟੇ, ਇਹਦੇ ਪਿੱਛੇ ਚੰਡੀਗੜ੍ਹ ਵਾਲਾ ਮਾਮਲਾ ਖੜਾ ਕਿ ਚੰਡੀਗੜ੍ਹ ਦੇ ਵਿੱਚ ਫਿਰ ਕਿਉਂਕਿ ਪਵਨ ਬਾਂਸਲ ਨਾਲ ਵਾਅਦਾ ਕੀਤਾ ਸੀਗਾ ਤੁਸੀਂ ਕਿ ਮੇਅਰ ਸਾਡਾ ਬਣਾ ਦਿਓ, ਐਮਪੀ ਦੀ ਚੋਣ ਤੁਹਾਡਾ ਸਾਥ ਦੇ ਦਿਆਂਗੇ। ਪਵਨ ਬਾਂਸਲ ਨੂੰ ਲੱਗਿਆ ਕਿ ਜੇ ਤੁਸੀਂ ਪੰਜਾਬ 'ਚ ਨਹੀਂ ਗੱਠਜੋੜ ਕਰ ਰਹੇ ਤਾਂ ਫਿਰ ਚੰਡੀਗੜ੍ਹ ਤੁਸੀਂ ਕੱਲ ਨੂੰ ਉਮੀਦਵਾਰ ਖੜਾ ਕਰ ਦੋਗੇ, ਫਿਰ ਮੈਂ ਕੀ ਕਰਨਾ ਜੀ। ਇਸ ਲਈ ਕਹਿੰਦੇ ਫਿਰ ਮੇਅਰ ਵਾਲੀ ਖੇਡ ਦੇ ਵਿਗੜਨ ਦਾ ਖਤਰਾ ਖੜਾ ਹੋ ਗਿਆ। ਤੇ ਜਦੋਂ ਫਿਰ ਚੰਡੀਗੜ੍ਹ ਦੇ ਇੰਚਾਰਜਾਂ ਨੇ ਸੁਨੇਹਾ ਪਹੁੰਚਾਇਆ ਤੇ ਉਹ ਤੋਂ ਬਾਅਦ ਦਿੱਲੀ ਹਾਈ ਕਮਾਂਡ ਨੂੰ ਯੂ ਟਰਨ ਲੈਣਾ ਪਿਆ। ਮੁੱਖ ਕਾਰਨ ਇਹ ਹੈ। ਦੂਜਾ ਪਹਿਲੂ, ਉਧਰ ਨਤੀਸ਼ ਜੋ ਖੇਡ ਰਚ ਰਹੇ ਨੇ ਨਵੀਂ, ਉਹਦੀ ਚਰਚਾ ਖੂਬ ਚੱਲ ਪਈ। ਮਮਤਾ ਜਿਸ ਤਰ੍ਹਾਂ ਬਾਗੀ ਹੋਈ ਹੈ, ਇਹ ਸਾਰੇ ਫਾਰਮੂਲਿਆਂ ਚੋਂ ਕਹਿੰਦੇ ਦਿੱਲੀ ਵਾਲੇ ਫਾਰਮੂਲੇ ਤੇ ਲਗਭਗ ਕਾਂਗਰਸ ਤੇ ਆਪ ਸਹਿਮਤ ਹੋਣ ਲਈ ਫਿਰ ਦੁਬਾਰਾ ਬੈਠਣ ਲਈ ਤਿਆਰ ਆ ਕਿ ਇੱਥੇ ਆਪਾਂ 4-3 ਨਾਲ ਲੜ ਲੈਂਦੇ ਹਾਂ ਮਿਲ ਕੇ। ਕਿਉਂਕਿ ਉਹਨਾਂ ਨੂੰ ਇਹ ਦਿਖ ਰਿਹਾ ਕਿ ਪਿਛਲੀ ਵਾਰ ਦਿੱਲੀ ਸੁਪੜਾ ਸਾਫ ਸੀ ਪ੍ਰਵੀਨ ਜੀ, ਨਾ ਕਾਂਗਰਸ ਆਈ ਨਾ ਆਪ ਆਈ, ਤੇ ਕਹਿੰਦੇ ਭਾਜਪਾ ਜਿੱਤ ਗਈ, ਜੇ ਕੋਈ ਵੀ ਨਹੀਂ ਆਇਆ ਉਹਦੇ ਨਾਲ ਇਕੱਠੇ ਮਿਲ ਕੇ ਲੜੀਏ ਸ਼ਾਇਦ 2-4 ਆ ਜਾਣ। ਇਸ ਲਈ ਉੱਥੇ 4-3 ਕਰਨ ਲਈ ਕਹਿੰਦੇ ਸਹਿਮਤ ਹੁੰਦੇ ਨਜ਼ਰ ਆ ਰਹੇ ਨੇ। ਪਰ ਪੰਜਾਬ ਦਾ ਪਹਿਲੂ ਥੋੜਾ ਜਿਹਾ ਵੱਖਰਾ ਹੈ। ਪੰਜਾਬ 'ਚ ਜਿਸ ਤਰ੍ਹਾਂ ਦਾ ਟਕਰਾਵ ਹੈ ਦੋਏ ਧਿਰਾਂ 'ਚ, ਉਹਨਾਂ ਦਾ ਇਕੱਠਿਆਂ ਜਾਣਾ ਆਪਸ ਦੇ ਲਈ ਵੀ ਨੁਕਸਾਨਦੇਹ, ਸਰਕਾਰ ਔਰ ਮਤਲਬ ਵਿਰੋਧੀ ਧਿਰ ਦੇ ਲਈ ਵੀ। ਸੋ ਇਸ ਲਈ ਦੋਏ ਪੰਜਾਬ ਦੇ ਯੂਨਿਟ ਗੱਠਜੋੜ ਲਈ ਸਹਿਮਤ ਨਹੀਂ। ਹੁਣ ਤਾਂ ਰਵਨੀਤ ਬਿੱਟੂ ਕੱਲ ਬੋਲਿਆ ਕਿ ਗੱਠਜੋੜ ਨਹੀਂ ਹੋਣਾ ਚਾਹੀਦਾ, ਜਿਹੜੇ ਪਹਿਲਾਂ ਪੱਖ 'ਚ ਬੋਲਦੇ ਹੁੰਦੇ ਸੀ। ਹਾਂ, ਸੋ ਇਸ ਲਈ ਇਹ ਪਹਿਲੂ ਦੇਖੋ ਕੀ ਹੈ। ਪਰ ਪਤਾ ਇਹ ਲੱਗ ਰਿਹਾ ਪ੍ਰਵੀਨ ਜੀ ਕਿ ਜਿਹੜਾ ਚੰਡੀਗੜ੍ਹ ਵਾਲਾ ਇੱਕ ਤਾਂ ਮੇਅਰ ਦਾ ਚੋਣ ਹੈ, ਇੱਕ ਵਾਰ ਆਮ ਆਦਮੀ ਪਾਰਟੀ ਇਹ ਟਪਾਉਣਾ ਚਾਹੁੰਦੀ ਹੈ। ਠੀਕ ਹੈ। ਦੂਸਰਾ, ਉਹ ਦਿੱਲੀ ਦੇ ਵਿੱਚ ਗੱਠਜੋੜ ਕਰਕੇ ਲੜਨਾ ਚਾਹੁੰਦੀ ਹੈ ਆਮ ਆਦਮੀ ਪਾਰਟੀ, ਕਾਂਗਰਸ ਨਾਲੋਂ ਵੀ ਵੱਧ ਉਹਨਾਂ ਦੀ ਇੱਛਾ ਹੈ ਕਿ ਜੇ ਐਕਟਿਵ ਸਾਡਾ ਕੋਈ ਐਮਪੀ ਨਾ ਆਇਆ ਤਾਂ ਅਗਲੀ ਵਾਰ ਫਿਰ ਲੋਕਾਂ ਦੇ ਸ਼ੱਕ ਪੈ ਜਾਣੇ, ਵਿਧਾਨ ਸਭਾ ਚੋਣਾਂ ਤੇ ਅਸਰ ਪੈਣਾ ਸਾਡਾ। ਤੀਸਰਾ, ਇਹਦੇ ਵਿੱਚ ਮਹੀਨ ਪਹਿਲੂ ਇਹ ਉੱਭਰ ਕੇ ਆ ਰਿਹਾ ਕਿ ਇਹ ਵੀ ਤੈਅ ਕੀਤਾ ਜਾ ਰਿਹਾ ਕਿ ਜੇ ਪੰਜਾਬ 'ਚ ਕੱਲਿਆਂ ਲੜਨਾ ਪਿਆ, ਲੜ ਲਓ, ਪਰ ਰਹੋ ਇੰਡੀਆ ਗੱਠਜੋੜ 'ਚ, ਕਿ ਜਿਹੜੀ ਵੀ ਕੋਈ ਸੀਟ ਜਿੱਤ ਕੇ ਆ ਗਈ ਉਹ ਮੰਨੀ ਦਾ ਗੱਠਜੋੜ। ਇਸ ਹਵਾਲੇ ਨਾਲ ਵੀ ਮਤਲਬ ਪਤਾ ਲੱਗ ਰਿਹਾ ਕਿ ਇਹ ਵੀ ਇੱਕ ਹਵਾਲਾ ਦਿੱਤਾ ਜਾ ਰਿਹਾ ਕਿ ਕਿਉਂ ਨਾ ਏਦਾਂ ਕੰਮ ਕਰ ਲਿਆ ਜਾਵੇ ਕਿ ਜੇ ਅੱਡ ਲੜਨਾ ਵੀ ਪਿਆ ਤਾਂ ਲੜ ਲਓ, ਹੈ ਨਾ। ਜਿਵੇਂ ਮਮਤਾ ਬੈਨਰਜੀ ਜੀ ਕਹਿ ਰਹੀ ਸੀ ਕਿ ਮੈਂ ਰਹੂੰਗੀ ਤਾਂ ਇੰਡੀਆ ਗੱਠਜੋੜ 'ਚ, ਹੁਣ ਉਹਦਾ ਇਹੀ ਤਰਕ ਮੰਨਿਆ ਜਾ ਰਿਹਾ ਕਿ ਜੇ 42 ਤੇ ਮੈਂ ਲੜ ਰਹੀ ਹਾਂ ਤੇ ਜੇ ਸੀਟ ਜਿੱਤੀ ਇੰਡੀਆ ਗੱਠਜੋੜ ਦੀ ਉਹ ਸੀਟ ਮੰਨਿਓ, ਠੀਕ ਹੈ, ਆਪ ਤੇ ਕਾਂਗਰਸ ਅੱਡੋ ਅੱਡ ਲੜ ਲਓ। ਪਰ ਜੇ ਇੱਕ ਦੂਸਰੇ ਦੇ ਸਾਹਮਣੇ ਉਮੀਦਵਾਰ ਖੜੇ ਕਰਕੇ ਲੜੋਗੇ ਤੇ ਬਾਅਦ ਚੋਂ ਕਹੂੰ ਅਸੀਂ ਗੱਠਜੋੜ 'ਚ ਤਾਂ ਵੀ ਤੁਹਾਡੀ ਸਥਿਤੀ ਹਾਸ ਹੋ ਜਾਣੀ ਹੈ।
ਤੇ ਜੇ ਗੱਠਜੋੜ ਕਰਕੇ ਲੜਦੇ ਹੋ ਤਾਂ ਫਿਰ ਕਿਹੜੀ ਵਿਰੋਧੀ ਧਿਰ ਤੇ ਕਿਹੜੀ ਸੱਤਾ ਧਿਰ। ਸੋ ਇਹ ਤਾਂ ਹੁਣ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲਾ ਫਾਰਮੂਲਾ। ਇਹ ਦੇਖਦੇ ਆ ਕਿੰਨਾ ਕੁ ਲਾਗੂ ਹੁੰਦਾ ਕਿੰਨਾ ਕੁ ਨਹੀਂ। ਪਰ ਸੰਦੀਪ ਪਾਠਕ ਯੂ ਟਰਨ ਲੈ ਗਏ ਤੇ ਉਹ ਸਿੱਧਾ ਇਸ ਗੱਲ ਦਾ ਡਰ ਹੈ ਕਿ ਕਿਤੇ ਚੰਡੀਗੜ੍ਹ ਦੇ ਮੇਅਰ ਵਾਲੀ ਖੇਡ ਨਾ ਵਿਗੜ ਜਾਵੇ, ਕਿਉਂਕਿ ਦਿਨ 3 ਰਹਿ ਗਏ, 30 ਜਨਵਰੀ ਨੂੰ ਹੋਣੀ ਆ ਔਰ ਇਹ ਤੈਅ ਹੋ ਗਈ। ਪ੍ਰਸ਼ਾਸਨ ਨੇ ਸੁਪਰੀਮ ਕੋਰਟ ਦਾ ਰੁਖ ਕਰਨ ਦੀ ਬਜਾਏ ਨੋਟੀਫਿਕੇਸ਼ਨ ਜਾਰੀ ਕਰਤਾ ਪ੍ਰਵੀਨ ਜੀ। ਸੋ ਨੋਟੀਫਿਕੇਸ਼ਨ ਜਾਰੀ ਹੋਣ ਦਾ ਮਤਲਬ ਹੁਣ ਚੰਡੀਗੜ੍ਹ ਦੇ ਮੇਅਰ ਦੀ ਚੋਣ 30 ਤਰੀਕ ਨੂੰ ਹੋਊਗੀ। 30 ਤਰੀਕ ਤੱਕ ਦਾ ਗੱਠਜੋੜ ਹੈਗਾ, ਬਾਕੀ ਸਥਿਤੀ ਉਹ ਤੋਂ ਬਾਅਦ ਪਤਾ ਲੱਗੂਗੀ। ਸ਼ਰਮਾ ਜੀ, ਗੱਲ ਹੈ ਕਾਂਗਰਸ ਲਈ ਤਾਂ ਇਹ ਲੱਗਦਾ ਕਿ ਉਹਦੇ ਕੋਲੇ ਹੋਰ ਕੁਝ ਗਵਾਉਣ ਨੂੰ ਹੈ ਨਹੀਂ। ਉਹ ਪਹਿਲਾਂ ਹੀ ਬਹੁਤ ਕੁਝ ਗਵਾ ਚੁੱਕੀ ਹੈ। ਬਿਲਕੁਲ 50 ਤੋਂ ਘੱਟ ਸੀਟਾਂ ਤੇ ਉਹ ਲੋਕ ਸਭਾ ਦੇ ਵਿੱਚ ਹੈ। ਰਾਜ ਸਭਾ ਦੇ ਵਿੱਚ ਉਹਦੇ ਕੋਲ ਬਹੁਮਤ ਤਾਂ ਜਾਂਦਾ ਰਿਹਾ ਕਿਉਂਕਿ ਜਿਵੇਂ ਜਿਵੇਂ ਰਾਜਾਂ ਦੇ ਵਿੱਚ ਸਰਕਾਰਾਂ ਤਬਦੀਲ ਹੁੰਦੀਆਂ ਗਈਆਂ, ਉਵੇਂ ਉਵੇਂ ਦੂਜੀਆਂ ਪਾਰਟੀਆਂ ਰਾਜ ਸਭਾ ਦੇ ਵਿੱਚ ਉਹਦੇ ਤੋਂ ਹਾਵੀ ਹੁੰਦੀਆਂ ਰਹੀਆਂ। ਜੋੜ ਤੋੜ ਦੀ ਸਿਆਸਤ ਤਾਂ ਇਹ ਹੈ ਕਿ ਕਿਵੇਂ ਮੌਜੂਦਾ ਗੱਦੀ ਸੁਰੱਖਿਅਤ ਰੱਖੀ ਜਾਵੇ ਤੇ ਕਿਵੇਂ ਭਵਿੱਖ ਦਾ ਰਾਹ ਜਿਹੜਾ ਉਹ ਸਾਫ਼ ਰੱਖਿਆ ਜਾਵੇ। ਇਹਦੇ 'ਚ ਦਿੱਲੀ ਵੀ ਆਉਂਦੀ ਹੈ ਤੇ ਪੰਜਾਬ ਤੇ ਹਰਿਆਣੇ ਦੀ ਪੋਲੀਟਿਕਸ ਸਾਰੀਆਂ ਹੀ ਆਉਂਦੀਆਂ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਕਹਿੰਦੇ 12 ਸਾਲਾਂ ਦੇ ਵਿੱਚ ਪਹਿਲੀ ਵਾਰ ਆ ਜਦੋਂ ਪੰਜਾਬ ਦੇ ਵਿੱਚ ਜਨਵਰੀ ਮਹੀਨੇ ਮੀਂਹ ਨਾ ਪਿਆ ਹੋਵੇ। ਸ਼ਰਮਾ ਜੀ, ਬਿਲਕੁਲ ਪ੍ਰਵੀਨ ਜੀ, ਇਹ ਆਪਾਂ ਲਗਾਤਾਰ ਇਸ ਪਹਿਲੂ ਤੇ ਗੱਲ ਕਰਦੇ ਨੇ ਕਿ ਸੁੱਕੀ ਠੰਡ ਪੈ ਰਹੀ ਆ। ਨਹੀਂ ਤਾਂ ਦਸੰਬਰ ਮਹੀਨੇ 'ਚ ਫਤਿਹਗੜ੍ਹ ਸਾਹਿਬ ਦੇ ਸਭਾ ਦੇ ਦਿਨਾਂ ਦੇ ਵਿੱਚ, ਸ਼ਹੀਦੀ ਜੋੜ ਮੇਲ ਦੇ ਦਿਨਾਂ ਦੇ ਵਿੱਚ ਅਕਸਰ ਬੂੰਦਾਬਾਂਦੀ ਹੋ ਜਾਂਦੀ ਹੈ। ਉਹਨਾਂ ਦਿਨਾਂ 'ਚ ਵੀ ਮੀਂਹ ਨਹੀਂ ਪਿਆ, ਲੋਹੜੀ ਤੇ ਵੀ ਨਹੀਂ ਪਿਆ, 26 ਜਨਵਰੀ ਤੇ ਕਈ ਵਾਰ ਮੀਂਹ ਪੈ ਜਾਂਦਾ ਹੈ। ਇਸ ਵਾਰ ਉਹਦੀ ਵੀ ਸੰਭਾਵਨਾ ਨਹੀਂ ਦੱਸੀ ਜਾ ਰਹੀ ਔਰ ਅਗਲੇ ਜਿਹੜੇ 3-4 ਦਿਨ ਨੇ ਕਹਿੰਦੇ ਉਹਨਾਂ ਦਿਨਾਂ 'ਚ ਵੀ ਮੀਂਹ ਪੈਣ ਦੀ ਉੱਤਰੀ ਭਾਰਤ 'ਚ ਅਜੇ ਸੰਭਾਵਨਾ ਨਹੀਂ ਹੈ ਤੇ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ ਵੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਸੋ ਇਸ ਹਵਾਲੇ ਨਾਲ ਮਤਲਬ ਇਹ ਜਦੋਂ ਅੰਕੜੇ ਦਿਖਦੇ ਨੇ ਤਾਂ ਅੰਕੜੇ ਕਹਿੰਦੇ ਕਿ 12 ਸਾਲਾਂ 'ਚ ਪਹਿਲੀ ਵਾਰ ਹੋਇਆ ਕਿ ਪੰਜਾਬ 'ਚ ਜਨਵਰੀ ਮਹੀਨੇ 'ਚ ਮੀਂਹ ਨਾ ਪਿਆ ਹੋਵੇ। 4 ਵਾਰ ਉਹ ਮਾਹੌਲ ਬਣਿਆ, WUD ਜਿਹੜਾ ਮਤਲਬ ਕਿ ਉਹ ਬਣਿਆ ਤੇ ਉਹਦੇ ਬਾਵਜੂਦ ਵੀ ਉਹ ਇੰਨਾ ਕਮਜ਼ੋਰ ਸੀ ਕਿ ਮੀਂਹ ਨਹੀਂ ਪੈ ਸਕਿਆ। ਸੋ ਪਰ ਅਜੇ ਵੀ ਪੰਜਾਬ ਤੇ ਹਰਿਆਣਾ 'ਚ ਕਹਿੰਦੇ ਆਉਂਦੇ ਦਿਨਾਂ 'ਚ ਠੰਡ ਦਾ ਕਹਿਰ ਜਾਰੀ ਰਹਿਣਾ। 30-31 ਤੱਕ ਬਰਫ਼ਬਾਰੀ ਦੇ ਆਸਾਰ ਜ਼ਰੂਰ ਉੱਪਰ ਹਿਮਾਚਲ 'ਚ ਹੋਏ ਨੇ ਤੇ ਉਹ ਤੋਂ ਬਾਅਦ ਫਿਰ ਮੀਂਹ ਦਾ ਮਾਹੌਲ ਬਣ ਸਕਦਾ, ਫਿਲਹਾਲ ਨਹੀਂ ਹੈ। 1982 ਤੋਂ ਲੈ ਕੇ 2020 ਤੱਕ ਦੇ ਇੱਕ ਸਰਦ ਮੌਸਮ ਦਾ ਵਿਸ਼ਲੇਸ਼ਣ ਜਿਹਨੂੰ ਆਪਾਂ ਕਹਿੰਦੇ ਆ, ਅੰਕਲਨ ਜਿਹਨੂੰ ਆਪਾਂ ਕਹਿੰਦੇ ਆ, ਉਹ ਬਕਾਇਦਾ ਤੌਰ ਤੇ ਇੰਡੀਅਨ ਇੰਸਟੀਚਿਊਟ ਫਾਰ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਦੇ ਵਿਗਿਆਨੀਆਂ ਨੇ ਕੀਤਾ ਜੀ। ਔਰ ਇਹ ਮਿਲ ਕੇ ਕੀਤਾ ਇਜ਼ਰਾਈਲ ਦੀ, ਬ੍ਰਾਜ਼ੀਲ ਦੀ ਕੰਪਨੀ ਹੈ, ਨੈਸ਼ਨਲ ਇੰਸਟੀਚਿਊਟ ਆਫ ਸਪੇਸ ਰਿਸਰਚ ਬ੍ਰਾਜ਼ੀਲ, ਠੀਕ ਹੈ। ਇਹਦੇ ਨਾਲ ਮਿਲ ਕੇ ਕੀਤਾ ਤੇ ਮਿਲ ਕੇ ਕੀਤੇ ਸਰਵੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ 1982 ਤੋਂ ਲੈ ਕੇ 2020 ਤੱਕ ਉੱਤਰੀ ਭਾਰਤ ਵਿੱਚ ਜਿਹੜੀਆਂ ਹਵਾਵਾਂ ਨੇ ਉਹ ਇਸ ਵਾਰ ਲੌਕ ਹੋ ਗਈਆਂ। ਇਸ ਲਈ ਉਹ ਲੌਕ ਹੋਣ ਦੇ ਨਾਲ ਵੀ ਮੀਂਹ ਨਾ ਪੈਣ ਦਾ ਇੱਕ ਪਹਿਲੂ ਹੈ। ਇਹਦੇ ਵਿੱਚ ਵੀ ਅਹਿਮ ਪਹਿਲੂ, ਉਹ ਕਹਿੰਦੇ 38 ਸਾਲਾਂ 'ਚ 509 ਦਿਨ ਜਿਹੜੀ ਚੱਲੀ ਆ ਉਹਦੇ ਪਿੱਛੇ ਵੀ ਆ ਇੱਕ ਤਰੀਕਾ ਹੁੰਦਾ ਕਿ ਜਦੋਂ ਹਵਾਵਾਂ ਲੌਕ ਹੋ ਜਾਂਦੀਆਂ ਨੇ ਆ ਕੇ ਤੇ ਫਿਰ ਇੱਕਦਮ ਮਤਲਬ ਠੰਡੀਆਂ ਹਵਾਵਾਂ ਚੱਲਦੀਆਂ ਨੇ ਤੇ ਪਾਰਾ ਬਹੁਤ ਥੱਲੇ ਡਿੱਗਦਾ। 38 ਸਾਲਾਂ 'ਚ 509 ਵਾਰ ਜਿਹੀ ਸੀਤ ਲਹਿਰ ਚੱਲੀ ਆ। ਉਹ ਬਰੇ ਦਰ ਬਰੇ ਇਹਦੇ ਅੰਕੜੇ ਦਿੰਦੇ ਨੇ। ਉਹ ਕਹਿੰਦੇ ਜੀ 2005 'ਚ ਸਭ ਤੋਂ ਜ਼ਿਆਦਾ ਲੰਮੇ ਸਮੇਂ ਤੱਕ ਪੰਜਾਬ 'ਚ ਕੋਲਡ ਵੇਵ ਚੱਲੀ ਆ। 17 ਦਿਨ ਅਜਿਹੀ ਸੀਤ ਲਹਿਰ ਚੱਲੀ ਸੀ 2005 'ਚ, ਜਿਵੇਂ ਦਾ ਮੌਸਮ ਹੁਣ ਹੈ। ਉਸ ਤੋਂ ਬਾਅਦ ਫਿਰ 2000 ਦੇ ਵਿੱਚ, ਸਨ 2000 ਦੇ ਵਿੱਚ 15 ਦਿਨ ਚੱਲੀ ਸੀ ਅਜਿਹੀ ਸੀਤ ਲਹਿਰ। ਫਿਰ ਸਾਲ 1983 ਦੇ ਵਿੱਚ 13 ਦਿਨ ਚੱਲੀ ਸੀ ਅਜਿਹੀ ਸੀਤ ਲਹਿਰ। ਸੋ ਇਹ ਉਹਦਾ ਹਵਾਲਾ ਦਿੰਦੇ ਨੇ ਕਿ ਜਦੋਂ ਠੰਡੀਆਂ ਹਵਾਵਾਂ ਤੇਜ਼ ਚੱਲਦੀਆਂ ਨੇ ਤਾਂ ਤਾਪਮਾਨ ਤੇਜ਼ੀ ਨਾਲ ਗਿਰਦਾ ਤੇ ਇਸ ਨੂੰ ਸੀਤ ਲਹਿਰ ਕਿਹਾ ਜਾਂਦਾ। ਤੇ ਨਿਊਨਤਮ ਟੈਂਪਰੇਚਰ ਰਾਤ ਦਾ 3 ਡਿਗਰੀ 4 ਡਿਗਰੀ ਤੱਕ ਚਲਾ ਜਾਂਦਾ ਹੈ ਤੇ ਦਿਨ ਦੇ ਵਿੱਚ 8 ਤੋਂ 10 ਡਿਗਰੀ ਰਹਿੰਦਾ ਤੇ ਇਹਦਾ ਸਰੀਰ ਤੇ ਖਾਸਾ ਅਸਰ ਪੈਂਦਾ ਕਿਉਂਕਿ ਤੁਹਾਡਾ ਖੂਨ ਦਾ ਸਰਕਲ ਸਲੋ ਹੋ ਜਾਂਦਾ ਹੈ, ਜਮਣ ਲੱਗਦਾ ਹੈ ਤੇ ਉਹਦੇ ਨਾਲ ਕਈ ਤਰ੍ਹਾਂ ਦੀ ਬਿਮਾਰੀਆਂ ਦਾ ਖਤਰਾ ਜਿੱਥੇ ਰਹਿੰਦਾ ਉੱਥੇ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ। ਸੋ ਇਸ ਲਈ ਉੱਤਰੀ ਭਾਰਤ ਦੇ ਵਿੱਚ ਇਹ 12 ਸਾਲਾਂ 'ਚ ਪਹਿਲੀ ਵਾਰ ਹੈ ਕਿ ਪੰਜਾਬ ਖੇਤਰ ਦੇ ਵਿੱਚ ਜਨਵਰੀ ਮਹੀਨੇ 'ਚ ਮੀਂਹ ਨਾ ਪਿਆ ਹੋਵੇ। ਬਾਰ-ਬਾਰ ਉਹ ਮਾਹੌਲ 3-4 ਵਾਰ ਬਣਿਆ ਵੀ ਉਹਦੇ ਬਾਵਜੂਦ ਵੀ ਮੀਂਹ ਨਾ ਪਵੇ ਤੇ ਅਜੇ ਵੀ ਅਗਲੇ 4-5 ਦਿਨ ਮੀਂਹ ਪੈਣ ਦਾ ਅਸਾਰ ਨਹੀਂ ਹੈ ਤੇ ਇਹ ਸੀਤ ਲਹਿਰ ਹੋਰ ਵੱਡੀ, ਹੋਰ ਅੱਗੇ ਤੱਕ ਜਾ ਸਕਦੀ ਹੈ। ਔਰ ਲਗਾਤਾਰ ਮੈਂ ਉਹ ਦੇਖ ਰਿਹਾ ਕਿ ਨਵਾਂ ਸ਼ਹਿਰ ਲਗਾਤਾਰ ਠੰਡਾ ਹੁੰਦਾ ਜਾ ਰਿਹਾ। 3 ਡਿਗਰੀ 4 ਡਿਗਰੀ ਦੇ ਵਿੱਚ ਪੰਜਾਬ ਦਾ ਰਾਤ ਦਾ ਟੈਂਪਰੇਚਰ ਦੀ ਔਸਤ ਜਿਵੇਂ ਰਿਕਾਰਡ ਕੀਤੀ ਜਾ ਰਹੀ ਆ, ਹੈ ਨਾ। ਤੇ ਇਸੇ ਤਰ੍ਹਾਂ ਮਤਲਬ ਸਭ ਤੋਂ ਅੱਗੇ ਹਮੇਸ਼ਾ ਆਦਮਪੁਰ ਤੇ ਅੰਮ੍ਰਿਤਸਰ ਸਭ ਤੋਂ ਠੰਡੇ ਖੇਤਰ ਹੁੰਦੇ ਸੀ ਪੰਜਾਬ 'ਚ। ਇਸ ਵਾਰ ਨਵਾਂ ਸ਼ਹਿਰ ਖੇਤਰ ਕਾਫੀ ਠੰਡਾ ਚੱਲ ਰਿਹਾ। ਸੋ ਇਸ ਲਈ ਆਉਂਦੇ ਦਿਨਾਂ 'ਚ ਧੁੰਦ, ਆਉਂਦੇ ਦਿਨਾਂ 'ਚ ਸੀਤ ਲਹਿਰ, ਠੰਡੀਆਂ ਹਵਾਵਾਂ, ਹੱਡ ਚੀਰਵੀਂ ਠੰਡ ਅਜੇ ਹੋਰ ਝੱਲਣੀ ਪੈ ਸਕਦੀ ਹੈ ਉੱਤਰੀ ਭਾਰਤ ਨੂੰ ਵੀ ਤੇ ਪੰਜਾਬ ਨੂੰ ਵੀ। ਸੋ ਇਸ ਲਈ ਇਹ ਰਿਕਾਰਡ ਜਿਹੜੇ ਨੇ ਇਹ ਪਿਛਲੇ ਰਿਕਾਰਡ ਦੇ ਹਵਾਲੇ ਜਦੋਂ ਚਰਚਾ 'ਚ ਆਉਂਦੇ ਨੇ
ਕਦੇ ਗੱਲ ਕਰਦਿਆਂ ਵੀ ਠੰਡ ਦਾ ਅਹਿਸਾਸ ਕਰਾਉਂਦੇ ਨੇ ਪ੍ਰਵੀਨ ਜੀ। ਬਿਲਕੁਲ ਬਿਲਕੁਲ। ਤੇ ਕਹਿੰਦੇ ਅੰਤਰਿਮ ਬਜਟ ਦੇ ਵਿੱਚ ਟੈਕਸ ਟ੍ਰੈਫਿਕ ਵਾਲੀ ਗਲਤੀ ਦੇ ਵਿੱਚ ਕਹਿੰਦੇ ਜੁਰਮਾਨਾ ਨਹੀਂ, ਹੁਣ ਮਾਫੀ ਹੋਊਗੀ ਜੀ। ਪ੍ਰਵੀਨ ਜੀ, ਆਪਾਂ ਪਹਿਲਾਂ ਵੀ ਅੰਤਰਿਮ ਬਜਟ ਦੇ ਹਵਾਲੇ ਨਾਲ ਕੁਝ ਤਜਵੀਜ਼ਾਂ ਦੀ ਵਿਸਤਾਰਤ 2-3 ਵਾਰ ਗੱਲ ਕੀਤੀ ਆ, ਤੇ ਹੁਣ ਇੱਕ ਹੋਰ ਰਿਪੋਰਟ ਨਿਕਲ ਕੇ ਆ ਰਹੀ ਆ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਲੀ ਦੇ ਗਲਿਆਰਿਆਂ ਚੋਂ ਕਿ ਇੱਕ ਹੋਰ ਨਿਯਮ ਸਰਕਾਰ, ਕਿਉਂਕਿ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਕਹਿਣ ਨੂੰ ਅੰਤਰਿਮ ਬਜਟ ਅਸਲ 'ਚ ਚੁਣਾਵੀ ਬਜਟ ਹੋਏਗਾ, ਵਾਅਦਿਆਂ ਦਾ ਬਜਟ ਹੋਏਗਾ ਜੀ। ਬਿਲਕੁਲ। ਸੋ ਇਸ ਲਈ 2024 ਦੇ ਲਈ ਚੋਣਾਂ ਬਟੋਰ ਲਈ, ਇਹਦੇ ਲਈ ਅਗਲੇ ਵਾਅਦੇ ਪਹਿਲਾਂ ਹੀ ਕਰਦੀ ਸਰਕਾਰ, ਬਣੇ ਚਾਹੇ ਨਾ ਬਣੇ। ਉਹਨਾਂ 'ਚੋਂ ਇੱਕ ਵਾਅਦਾ ਕਹਿੰਦੇ ਜੀ, ਜਦੋਂ ਵੀ ਕੋਈ ਬੰਦਾ ਟੈਕਸ ਸਮੇਂ ਸਿਰ ਨਹੀਂ ਭਰ ਪਾਉਂਦਾ, ਕੋਈ ਕਿਸੇ ਤਰ੍ਹਾਂ ਦਾ ਬਿੱਲ ਨਹੀਂ ਸਮੇਂ ਸਿਰ ਭਰ ਪਾਉਂਦਾ, ਟ੍ਰੈਫਿਕ ਨਿਯਮ ਦੀ ਕਿਸੇ ਦੀ ਉਲੰਘਣਾ ਕਰ ਦਿੰਦਾ ਹੈ, ਤਾਂ ਉਹਨੂੰ ਜੁਰਮਾਨਾ ਲਾ ਦਿੱਤਾ ਜਾਂਦਾ ਹੈ। ਅਗਲੇ ਬਿੱਲ 'ਚ ਜੁਰਮਾਨਾ ਜੁੜ ਕੇ ਆ ਜਾਂਦਾ ਹੈ ਜੀ। ਟੈਕਸ ਲੇਟ ਕਰਨ ਦੀ ਉਹਦੇ ਪਰ ਚਾਰਜ ਪੈ ਜਾਂਦੇ ਨੇ, ਹੈ ਨਾ। ਟ੍ਰੈਫਿਕ ਨਿਯਮ ਤੋੜਨ ਤੇ ਉਹਦਾ ਚਲਾਨ ਹੁੰਦਾ ਹੈ। ਸੋ ਇਹ ਸਾਰੇ ਜਿਹੜੇ ਵਰਤਾਰੇ ਨੇ, ਕਹਿੰਦੇ ਉਹਦੇ ਵਿੱਚ ਇੱਕ ਫਾਰਮੂਲਾ ਕੱਢੋ ਕਿ ਲੋਕਾਂ ਵੱਲੋਂ ਜੇਕਰ ਪਹਿਲੀ ਵਾਰ ਇਹ ਗਲਤੀ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਟੈਕਸ ਨਹੀਂ ਅਦਾ ਕੀਤਾ ਗਿਆ, ਸਮੇਂ ਸਿਰ ਮਤਲਬ ਆਪਣਾ ਬਿੱਲ ਨਹੀਂ ਭਰਿਆ, ਜਾਂ ਟ੍ਰੈਫਿਕ ਨਿਯਮ ਦੀ ਉਲੰਘਣਾ ਪਹਿਲੀ ਵਾਰ ਹੋ ਗਈ, ਔਰ ਉਹ ਇਹ ਖਤਰਨਾਕ ਨਹੀਂ ਹੈ ਕਿ ਕਿਸੇ ਲਈ ਜਾਨਲੇਵਾ ਹੈ ਨਾ, ਫਿਰ ਉਸ ਮਾਮਲੇ 'ਚ ਕਹਿੰਦੇ ਉਸ ਦੇ ਵਿੱਚ ਮਾਫੀ ਦੀ ਤਜਵੀਜ਼ ਰੱਖੋ। ਪਹਿਲੀ ਵਾਰ ਬੰਦੇ ਨੂੰ ਜੁਰਮਾਨੇ ਦੀ ਬਜਾਏ ਉਸ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਓ। ਕਹਿੰਦੇ ਇਹ ਤਰੀਕਾ ਲਿਆਉਣ ਦੀ ਕੋਸ਼ਿਸ਼ ਹੈ ਕਿ ਉਹ ਤੋਂ ਮਾਫੀਨਾਮਾ ਦਰਜ ਕਰਾਓ, ਤੇ ਦੂਸਰੀ ਵਾਰ ਜੇਕਰ ਉਹ ਗਲਤੀ ਕਰਦਾ ਤਾਂ ਉਹ ਮਾਫੀਨਾਮਾ ਅਪਲਾਈ ਕਰਨ ਦਾ ਅਧਿਕਾਰ ਰੱਖੇ। ਠੀਕ ਹੈ, ਤੇ ਨਿਰਭਰ ਹੈ ਕਿ ਉਸ ਨੂੰ ਮਾਫੀ ਦੇਣੀ ਹੈ ਜਾਂ ਜੁਰਮਾਨਾ ਲਾਉਣਾ। ਪਹਿਲੀ ਵਾਰ ਜੁਰਮਾਨਾ ਨਾ ਲਾਓ ਕਹਿੰਦੇ। ਸੋ ਇਹ ਸਮਝਣ ਦੇ ਲਈ ਮਾਨਸਿਕ ਤੌਰ ਤੇ ਇੱਕ ਚੰਗਾ ਪਹਿਲੂ ਲੱਗਦਾ, ਪਰ ਇਹਦੇ ਪਿੱਛੇ ਮਨਸ਼ਾ ਇਹ ਹੈ ਕਿ ਲੋਕਾਂ ਨੂੰ ਇੱਕ ਵਾਰ ਰਾਹਤ ਮਿਲੇ ਕਿ ਲੈ ਵੀ ਹੁਣ ਤਾਂ ਪਹਿਲੀ ਵਾਰ ਜੇ ਰੈੱਡ ਲਾਈਟ ਟੱਪ ਗਏ, ਕੋਈ ਨਾ ਲਾਇਸੈਂਸ ਨਾ ਮਿਲਿਆ, ਆਪਣਾ ਕਿਹੜਾ ਪਹਿਲਾਂ ਕੋਈ ਚਲਾਨ ਹੈ, ਕੋਈ ਚੱਕਰ ਨਹੀਂ। ਸੋ ਉਹਦੇ ਨਾਲ ਲੋਕਾਂ ਨੂੰ ਇਹ ਵੋਟ ਬੈਂਕ ਦੇ ਹਵਾਲੇ ਨਾਲ ਵੀ ਸਰਕਾਰ ਸੋਚ ਕੇ ਫੈਸਲੇ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਸ ਲਈ ਅੰਤਰਿਮ ਬਜਟ ਦੇ ਵਿੱਚ ਇਹ ਮਾਫੀਨਾਮੇ ਵਾਲਾ ਫਾਰਮੂਲਾ, ਤੇ ਫਿਰ ਅਗਲੀ ਵਾਰ ਮਾਫੀ ਅਪਲਾਈ ਕਰਨ ਵਾਲਾ ਫਾਰਮੂਲਾ, ਫਿਰ ਲੋੜ ਪਵੇ ਤਾਂ ਜੁਰਮਾਨੇ ਵਾਲੀ ਤਜਵੀਜ਼ ਦੇ ਉੱਤੇ ਕਹਿੰਦੇ ਗੌਰ ਕੀਤਾ ਜਾਵੇ। ਇਸ ਫਾਰਮੂਲਿਆਂ ਦੇ ਉੱਤੇ ਅੰਤਰਿਮ ਬਜਟ ਬਾਰੇ ਵਿਚਾਰਾਂ ਚੱਲ ਰਹੀਆਂ। ਹੁਣ ਇਹ ਫਾਰਮੂਲਾ ਆਉਂਦਾ ਹੈ ਜਾਂ ਨਹੀਂ ਆਉਂਦਾ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਫਿਲਹਾਲ ਇਹਦੀ ਤਿਆਰੀ ਹੋ ਗਈ ਹੈ ਪ੍ਰਵੀਨ ਜੀ। ਜੀ। ਤੇ ਸ਼ਰਮਾ ਜੀ, ਦੇਸ਼ ਦੀਆਂ ਕਹਿੰਦੇ 20% ਅਦਾਲਤਾਂ ਇਹੋ ਜਿਹੀਆਂ ਜਿੱਥੇ ਔਰਤਾਂ ਦੇ ਲਈ ਕੋਈ ਵੱਖਰਾ ਪਖਾਨਾ ਤੱਕ ਨਹੀਂ ਗਾ ਜੀ। ਪ੍ਰਵੀਨ ਜੀ, ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਕਿ ਜੇ ਦੇਸ਼ ਦੇ ਵਿੱਚ ਅਜੇ ਤੱਕ ਅਸੀਂ ਸਰੀਰਕ ਤੌਰ ਤੇ ਜਿਹੜੇ ਸਾਡੇ ਕੁਝ ਕਿਸੇ ਅੰਗ ਤੋਂ ਮੁਹਤਾਜ ਹੁੰਦੇ ਨੇ ਜਾਂ ਕਿਸੇ ਤਰ੍ਹਾਂ ਦੀ ਅਪੰਗਤਾ ਦਾ ਸ਼ਿਕਾਰ ਨੇ, ਉਹਨਾਂ ਦੇ ਲਈ ਵੀ ਅਜੇ ਤੱਕ ਅਸੀਂ ਉਹਨਾਂ ਦੀ ਉਹ ਟਰੋਲੀ ਲਿਜਾਣ ਦੇ ਲਈ ਜਾਂ ਉਹਨਾਂ ਦੇ ਲਈ ਸਪੈਸ਼ਲ ਤਰ੍ਹਾਂ ਦੇ ਬਾਥਰੂਮਾਂ ਦਾ ਵੀ ਸਹੀ ਪ੍ਰਬੰਧ ਨਹੀਂ ਕਰ ਪਾ ਰਹੇ। ਮਹਿਲਾਵਾਂ ਲਈ ਵੱਖਰੇ ਬਾਥਰੂਮਾਂ ਦਾ ਪ੍ਰਬੰਧ ਅਦਾਲਤਾਂ ਦੇ ਵਿੱਚ ਜਿੱਥੇ ਇਨਸਾਫ ਦੀ ਆਸ ਨਾਲ ਆਉਂਦੇ ਨੇ, ਅਜੇ ਤੱਕ ਉੱਥੇ ਨਹੀਂ ਪੂਰਾ ਹੈਗਾ। ਤੇ ਇੱਥੇ ਅੰਦਾਜ਼ਾ ਲਾ ਲਓ ਫਿਰ ਕੀ ਸਥਿਤੀ ਖੜੀ ਹੈ ਸਾਡੀ। ਉਹਨਾਂ ਲਈ ਉਹ ਕਹਿੰਦੇ ਉੱਥੇ ਸੈਨਿਟਰੀ ਪੈਡ ਤੱਕ ਦਾ ਪ੍ਰਬੰਧ ਨਹੀਂ ਹੁੰਦਾ। ਇਹ ਅੰਕੜੇ ਦੇਸ਼ ਦੀ ਸਰਵਉੱਚ ਅਦਾਲਤੀ ਇੱਕ ਸਰਵੇ ਦੇ ਹਵਾਲੇ ਨਾਲ ਜਨਤਕ ਹੋਏ ਨੇ ਜੀ। ਇਹ ਤੁਹਾਡੇ ਸਾਡੇ ਅੰਕੜੇ ਨਹੀਂ। ਸੁਪਰੀਮ ਕੋਰਟ ਨੇ ਦੇਸ਼ ਦੀਆਂ ਅਦਾਲਤਾਂ ਦੇ ਢਾਂਚਾਗਤ ਸਥਿਤੀ ਨੂੰ ਲੈ ਕੇ, ਉੱਥੇ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਇਹ ਸਥਿਤੀ ਦਾ ਖੁਲਾਸਾ ਖੁਦ ਕੀਤਾ। ਸੁਪਰੀਮ ਕੋਰਟ ਦੇ ਹਵਾਲੇ ਨਾਲ ਜਾਣਕਾਰੀ ਜਨਤਕ ਹੋਈ ਹੈ। ਉਹ ਕਹਿੰਦੇ ਕਿ ਇਹ ਤੋਂ ਉਹਨਾਂ ਦਾ ਇੱਕ ਸੈਂਟਰ ਬਣਿਆ ਹੋਇਆ ਸੁਪਰੀਮ ਕੋਰਟ ਦੇ ਹਵਾਲੇ ਨਾਲ, ਜਿਹੜਾ ਸੈਂਟਰ ਫਾਰ ਰਿਸਰਚ ਐਂਡ ਪਲੈਨਿੰਗ, ਉਹਨਾਂ ਨੇ ਇਹ ਤਾਜ਼ੀ ਰਿਪੋਰਟ ਜਾਰੀ ਕਰਦਿਆਂ ਹੋਇਆ ਕਿਹਾ ਕਿ ਅਦਾਲਤਾਂ ਦੇ ਅੰਦਰ ਬੁਨਿਆਦੀ ਚੀਜ਼ਾਂ ਜਿਵੇਂ ਬਾਥਰੂਮ ਹੈ, ਪੀਣ ਵਾਲਾ ਪਾਣੀ ਹੈ, ਅਦਾਲਤ ਦੇ ਵਿੱਚ ਇਨਸਾਫ ਦੇ ਲਈ ਆਉਣ ਵਾਲੇ ਲੋਕਾਂ ਦੇ ਲਈ ਵੇਟਿੰਗ ਰੂਮ ਹੈ ਨਾ, ਜਾਂ ਅੰਡਰ ਟਰਾਇਲ ਦੇ ਲਈ ਬੈਠਣ ਦੀ ਵੱਖਰੀ ਜਗ੍ਹਾ ਹੈ, ਜਾਂ ਜਿਹੜੀਆਂ ਬੀਬੀਆਂ ਅੰਡਰ ਟਰਾਇਲ ਹੁੰਦੀਆਂ ਨੇ ਜਾਂ ਕੁਛ ਉਹਨਾਂ ਲਈ ਵੱਖਰਾ ਪ੍ਰਬੰਧ ਹੈ। ਉਹਦੀ ਸਥਿਤੀ ਦੇ ਵਿੱਚ ਬਹੁਤ ਮਾੜੀ ਹਾਲਤ 'ਚ ਅਸੀਂ ਲੰਘ ਰਹੇ ਹਾਂ। ਕਹਿੰਦੇ ਜੀ ਦੇਸ਼ ਦੇ ਵਿੱਚ 20% ਜ਼ਿਲ੍ਹਾ ਅਦਾਲਤਾਂ ਅਜਿਹੀਆਂ ਨੇ ਜਿੱਥੇ ਔਰਤਾਂ ਦੇ ਲਈ ਵੱਖਰੇ ਖਾਨੇ ਤੱਕ ਦਾ, ਵੱਖਰੇ ਬਾਥਰੂਮ ਤੱਕ ਦਾ ਪ੍ਰਬੰਧ ਨਹੀਂ ਹੈ, ਟਾਇਲਟ ਤੱਕ ਦਾ ਵੱਖਰੇ ਦਾ ਪ੍ਰਬੰਧ ਨਹੀਂ ਹੈ। ਇਹ ਤੋਂ ਵੀ ਗਾਹਾਂ 73% ਕੋਰਟਾਂ ਦੇ ਵਿੱਚ ਔਰਤਾਂ ਦੇ ਅਨੁਸਾਰ ਹੈਗਾ ਵੀ ਹੈ, ਔਰਤਾਂ ਦੇ ਅਨੁਸਾਰ ਸਹੀ ਨਹੀਂ ਹੈਗਾ ਜੀ। ਇਹਦੇ ਵਿੱਚ ਵੀ ਕਹਿੰਦੇ ਸੈਨਿਟਰੀ ਪੈਡ ਦਾ ਪ੍ਰਬੰਧ ਤੱਕ ਨਹੀਂ ਉੱਥੇ ਉਪਲਬਧ ਹੁੰਦਾ। ਸੋ ਇਹ ਤੋਂ ਗਾਂ ਜੋ ਕਹਿੰਦੇ 63% ਕੋਰਟਾਂ 'ਚ ਅਜੇ ਤੱਕ CCTV ਕੈਮਰੇ ਹੀ ਨਹੀਂ ਗਏ। ਇਹ ਉਸ ਟੈਕਨੋਲੋਜੀ 'ਚ ਗੱਲ ਕਰ ਰਹੇ ਆ ਜਦੋਂ ਲੋਕ ਆਪਣੀਆਂ ਗੱਡੀਆਂ 'ਚ CCTV ਕੈਮਰੇ ਲਾ ਕੇ ਚੱਲਦੇ ਅੱਗੇ ਪਿੱਛੇ ਦੋ। 63% ਭਾਰਤ ਦੀਆਂ ਅਦਾਲਤਾਂ ਦੇ ਅੰਦਰ CCTV ਨਿਗਰਾਨੀ ਅਜੇ ਨਹੀਂ ਹੈਗੀ। ਜ਼ਿਲ੍ਹਾ ਅਦਾਲਤਾਂ 'ਚ ਕਹਿੰਦੇ 4250 ਕੋਰਟ ਰੂਮਾਂ ਦੀ ਕਮੀ ਹੈ।
ਜੀ ਅੱਛਾ ਦੇ ਅੰਦਰ ਜ਼ਿਲ੍ਹਾ ਅਦਾਲਤਾਂ 'ਚ 4250 ਕੋਰਟ ਰੂਮਾਂ ਦੀ ਕਮੀ ਹੈ। ਤੇ ਇਹ ਤੋਂ ਗਾਂ ਕਹਿੰਦੇ ਜੀ ਕਿ 68% ਅਦਾਲਤਾਂ 'ਚ ਮਹਿਲਾਵਾਂ ਦੇ ਲਈ ਅਲੱਗ ਲੌਕਅਪ ਦੀ ਵੀ ਸਹੂਲਤ ਨਹੀਂ ਹੈਗੀ ਅਜੇ 68%। ਠੀਕ ਹੈ ਇਹ ਤੋਂ ਗਾਂ ਜੋਖਮ ਵਾਲੇ ਕਹਿੰਦੇ ਜਿਹੜੇ ਮਤਲਬ ਰਿਸਕ ਹੁੰਦਾ ਜਿਨ੍ਹਾਂ ਦੇ ਗਵਾਹਾਂ ਦਾ, ਜਿਨ੍ਹਾਂ ਨੂੰ ਗਵਾਹਾਂ ਨੂੰ ਧਮਕੀ ਮਿਲੀ ਹੁੰਦੀ ਹੈ ਕੋਈ, ਉਹਨਾਂ ਗਵਾਹਾਂ ਦੇ ਲਈ ਵੀ 83% ਗਲਿਆਰਿਆਂ ਦੇ ਅੰਦਰ, ਕੋਰਟ ਗਲਿਆਰਿਆਂ ਦੇ ਅੰਦਰ ਗਵਾਹੀ ਲਈ ਵੱਖਰੇ ਕਮਰਿਆਂ ਦਾ ਪ੍ਰਬੰਧ, ਵੱਖਰੇ ਵਿੰਗ ਦਾ ਪ੍ਰਬੰਧ ਨਹੀਂ ਹੈਗਾ ਜੀ। ਸੋ ਇਹ ਤੋਂ ਗਾਂ 78% ਅਦਾਲਤੀ ਗਲਿਆਰਿਆਂ ਦੇ ਅੰਦਰ ਕਹਿੰਦੇ ਵੇਟਿੰਗ ਰੂਮ ਨਹੀਂ ਹੈਗੇ। 78% ਅਦਾਲਤਾਂ ਦੇ ਅੰਦਰ ਅਜੇ ਵੇਟਿੰਗ ਰੂਮ ਤੱਕ ਦਾ ਅਸੀਂ ਪ੍ਰਬੰਧ ਨਹੀਂ ਕਰ ਸਕੇ। 63% ਕਹਿੰਦੇ ਅਦਾਲਤਾਂ ਦੇ ਗਲਿਆਰਿਆਂ ਦੇ ਅੰਦਰ CCTV ਨਿਗਰਾਨੀ ਨਹੀਂ ਹੈਗੀ, ਹੈ ਨਾ। ਸਿਰਫ 13% ਜ਼ਿਲ੍ਹਾ ਕੋਰਟਾਂ ਦੇ ਵਿੱਚ ਚਾਈਲਡ ਕੇਅਰ ਰੂਮ ਹੈ। ਇਹਦਾ ਮਤਲਬ 87% ਚਾਈਲਡ ਕੇਅਰ ਰੂਮ ਨਹੀਂ ਹੈਗੇ। ਬੱਚਿਆਂ ਨਾਲ ਜਿਹੜੀਆਂ ਮਾਵਾਂ ਆ ਜਾਂਦੀਆਂ ਨੇ, ਉਹਨਾਂ ਦੇ ਕੋਈ ਮਸਲੇ ਹੁੰਦੇ ਨੇ, ਉਹਨਾਂ ਦੇ ਲਈ ਬੱਚਿਆਂ ਨੂੰ ਸੰਭਾਲਣ ਦੇ ਲਈ ਇੱਕ ਚਾਈਲਡ ਕੇਅਰ ਰੂਮ, ਉਹਦਾ ਤੱਕ ਪ੍ਰਬੰਧ ਨਹੀਂ। 87% ਅਜੇ ਅਦਾਲਤਾਂ 'ਚ ਨਹੀਂ ਹੈਗਾ। 50% ਜ਼ਿਲ੍ਹਾ ਅਦਾਲਤਾਂ 'ਚ ਵਿਕਲਾਂਗਾਂ ਦੇ ਲਈ ਰੈਂਪ ਤੱਕ ਨਹੀਂ ਅਜੇ ਬਣੇ। 20% ਜਦ ਕਿ ਅੱਜ ਦੇ ਟਾਈਮ ਦੇ ਵਿੱਚ ਨਕਸ਼ਾ ਪਾਸ ਹੋਣ ਤੋਂ ਪਹਿਲਾਂ ਇਹ ਸਭ ਤੋਂ ਪਹਿਲੀ ਜ਼ਰੂਰਤ ਕਹੀ ਜਾਂਦੀ ਹੈ ਜੀ ਜੀ। 34% ਕੋਰਟਾਂ ਦੇ ਵਿੱਚ ਵਿਕਲਾਂਗਾਂ ਦੇ ਅਨੁਸਾਰ ਕਹਿੰਦੇ ਬਾਥਰੂਮ ਤੱਕ ਦਾ ਪ੍ਰਬੰਧ ਨਹੀਂ ਹੈਗਾ। ਇਹ ਅਸੀਂ ਅਦਾਲਤਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਜਿੱਥੇ ਲੋਕ ਇਨਸਾਫ ਦੀ ਆਸ ਨਾਲ ਜਾਂਦੇ ਨੇ। ਉੱਥੇ ਅਜੇ ਬੁਨਿਆਦੀ ਸਹੂਲਤਾਂ ਤੱਕ ਨਹੀਂ ਹੈਗੀਆਂ, ਲੋਕਾਂ ਦੇ ਬੁਨਿਆਦੀ ਹੱਕ ਨੇ ਜਿਹੜੇ, ਉਹਨਾਂ ਤੱਕ ਦਾ ਪ੍ਰਬੰਧ ਨਹੀਂ। ਫਿਰ ਇੱਥੋਂ ਤੁਸੀਂ ਸਮੁੱਚੇ ਮੁਲਕ ਦੀ ਸਥਿਤੀ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਸਰਕਾਰਾਂ ਯੋਜਨਾਵਾਂ, ਇਹ ਕੰਮ ਕਿਹਨੇ ਕਰਨੇ ਨੇ? ਸਰਕਾਰਾਂ ਨੇ ਕਰਨੇ ਆ ਨਾ। ਆਪਾਂ ਇੱਕ ਦਿਨ ਪੰਜਾਬ ਦੇ ਸਕੂਲਾਂ ਦੇ ਹਵਾਲੇ ਨਾਲ ਗੱਲ ਕਰਕੇ ਹਟਿਆ ਕਿ ਸਕੂਲਾਂ ਦੇ ਵਿੱਚ ਅਜੇ ਤੱਕ ਪੀਣ ਵਾਲਾ ਪਾਣੀ ਨਹੀਂ, ਕੁੜੀਆਂ ਦੀ ਬਿਲਕੁਲ। ਆਪਾਂ ਮੋਗੇ ਖੇਤਰ ਦੇ 39% ਅੰਕੜਿਆਂ ਦੀ ਗੱਲ ਕਰ, ਇਹ ਕੰਮ ਕਿਹਨੇ ਕਰਨੇ ਆ ਫਿਰ? ਜੀ ਜੀ। ਸਰਕਾਰਾਂ ਜੇਕਰ ਬੁਨਿਆਦੀ ਕੰਮ ਨਹੀਂ ਕਰ ਸਕਦੀਆਂ ਤਾਂ ਸਰਕਾਰਾਂ ਦਾ ਕੰਮ ਸਿਰਫ ਮੱਥੇ ਟੇਕਣਾ, ਝੰਡੇ ਲਹਿਰਾਉਣਾ, ਗੱਡੀਆਂ ਨੂੰ ਝੰਡੇ ਦਿਖਾਉਣਾ, ਨਾਅਰੇ ਲਾਉਣਾ, ਤੁਕਬੰਦੀ ਕਰਨਾ, ਟਵੀਟ ਕਰਨਾ, ਰੈਲੀਆਂ 'ਚ ਹੱਥ ਲਾਉਣਾ, ਰੋਡ ਸ਼ੋਅ ਕਰਨਾ, ਇਹੀ ਕੰਮ ਰਹਿ ਗਿਆ ਜੀ। ਦੇ ਇਸ ਬੁਨਿਆਦੀ ਸਹੂਲਤਾਂ ਦੇ ਅੰਕੜਿਆਂ ਨੇ ਸ਼ੀਸ਼ਾ ਦਿਖਾ ਦਿੱਤਾ ਪ੍ਰਵੀਨ ਜੀ। ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇਸ ਦੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।